ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 29 ਦਸੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ ਜੀ, ਜੱਸੀ ਗਿੱਲ ਜੀ ਬੇਕਰਸਫੀਲਡ, ਰਜਿੰਦਰ ਚੌਹਾਨ ਜੀ ਬੇਕਰਸਫੀਲਡ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ। ਤੇ ਆਪਾਂ ਗੱਲਬਾਤ ਮਿੰਟੂ ਜੀ ਸ਼ੁਰੂ ਕਰੀਏ ਵੀ ਮੋਦੀ ਦੇ ਵਾਅਦਾ ਪੁੱਗਣ 'ਚ ਕੁਛ ਘੰਟੇ ਬਾਕੀ ਜੇਤਲੀ ਆਂਕੜਿਆਂ ਦੀ ਪਟਾਰੀ ਲੈ ਕੇ ਪ੍ਰਗਟ ਹੋਇਆ। ਜੀ, ਵੈਸੇ ਸਾਡੇ ਇੱਧਰ ਆਂਕੜਿਆਂ ਦੀ ਜਿਹੜੀ ਬਾਜ਼ੀਗਰੀ ਹੈ ਉਹ ਤਕਰੀਬਨ ਜੋ ਕੈਥੋਲਿਕ ਚਰਚ ਦੇ ਪਾਦਰੀ ਹੁੰਦੇ ਸਨ ਕਿਸੇ ਸਮੇਂ, ਜਿਹੜੇ ਮਾਫੀਨਾਮੇ ਵੇਚਿਆ ਕਰਦੇ ਸੀਗੇ, ਉਹੀ ਸੌਦਾ ਇੱਥੇ ਆਂਕੜੇਬਾਜ਼ੀਆਂ ਦੀ ਜਿਹੜੀ ਜਾਦੂਗਰੀ ਹੁੰਦੀ ਹੈ ਉਹ ਸੇਮ ਸੌਦਾ ਹੀ ਹੈ। ਇੱਥੇ ਵੀ ਆਂਕੜੇ ਆ ਜਿਹੜੇ ਉਹ ਇਸੇ ਤਰ੍ਹਾਂ ਵੇਚੇ ਜਾਂਦੇ ਆ ਸਮੇਂ ਤੇ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਇਤਿਹਾਸ ਦੇ ਵਿੱਚ, ਉਹ ਵੀ ਦੌਰ ਸੀਗਾ ਜਦੋਂ ਇਹ ਚਰਚਾਂ ਦੇ ਪਾਦਰੀ ਸੀਗੇ ਜਿਹੜੇ ਮਾਫੀਨਾਮੇ ਵੇਚਿਆ ਕਰਦੇ ਸੀ। ਅਮੀਰ ਖਰੀਦ ਲੈਂਦੇ ਸਨ, ਉਹਨੂੰ ਕਹਿੰਦੇ ਸੀ ਕਿ ਇੰਨੇ ਪੈਸੇ ਦਿਓ, ਤੁਹਾਨੂੰ ਮਾਫੀਨਾਮਾ ਦੇ ਦਿੰਦੇ, ਸੁਰਗਾਂ ਦੇ ਵਿੱਚ ਸੀਟ ਮਿਲ ਜੂ ਤੁਹਾਨੂੰ। ਤੇ ਅਮੀਰ ਲੈ ਲੈਂਦੇ ਸੀ, ਗਰੀਬ ਵਿਚਾਰੇ ਰਹਿ ਜਾਂਦੇ ਸੀ, ਕਿਉਂਕਿ ਉਹਨਾਂ ਨੂੰ ਸੀਟ ਫਿਰ ਉੱਥੇ ਬੁੱਕ ਨਹੀਂ ਸੀ ਹੁੰਦੀ, ਕਿਉਂਕਿ ਬੁੱਕਤ ਨਹੀਂ ਸੀ। ਉਸੇ ਤਰ੍ਹਾਂ ਇਹ ਵੀ ਹੁਣ ਆਂਕੜੇ ਵੇਚਦੇ ਫਿਰਦੇ ਆ। ਆਂਕੜੇ ਅੱਜ ਅਰੁਣ ਜੇਤਲੀ ਲੈ ਕੇ ਪ੍ਰਗਟ ਹੋਇਆ। ਉਹਨੇ ਆਖਿਆ ਕਿ ਸਰਵਿਸ ਟੈਕਸ ਦੇ ਵਿੱਚ ਇੰਨਾ ਵਾਧਾ ਹੋ ਗਿਆ, ਸਾਡੇ ਮਾਲੀਏ ਦੇ ਵਿੱਚ ਇੰਨਾ ਵਾਧਾ ਹੋ ਗਿਆ, ਡਿਜੀਟਲ ਪੇਮੈਂਟ ਦੇ ਵਿੱਚ ਇੰਨਾ ਵਾਧਾ ਹੋ ਗਿਆ, ਇਨਕਮ ਟੈਕਸ ਦੇ ਵਿੱਚ ਇੰਨਾ ਵਾਧਾ ਹੋ ਗਿਆ। ਇਹ ਸਾਰੇ ਵਾਧੇ ਗਿਣਾਏ ਉਹਨੇ ਤੇ ਅਸੀਂ ਵੀ ਕਹਿੰਦੇ ਹਾਂ ਇਹ ਵਾਧੇ ਇਸੇ ਤਰ੍ਹਾਂ ਹੀ ਵੱਧਦੇ ਰਹਿਣ, ਸਾਡਾ ਮੁਲਕ ਇਸੇ ਤਰ੍ਹਾਂ ਹੀ ਅੱਗੇ ਜਾਵੇ, ਸਾਰੇ ਸੁੱਖਾ ਸੁੱਖਦੇ ਆ। ਠੀਕ ਆ, ਵਧੀਆ ਗੱਲ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਵਾਧੇ ਪੈ ਗਿਆ। ਪਰ ਦੇਖੋ, ਇਹ ਵਾਧਾ ਪਿਆ ਜਿਹੜਾ, ਉਹ ਵਾਧਾ ਇਹ ਪਾਉਣ ਲਈ ਬਹੁਤ ਸਾਰਾ ਘਾਟਾ ਵੀ ਤੇ ਝੱਲਣਾ ਪਿਆ ਨਾ। ਹੁਣ ਤੁਸੀਂ ਘਾਟੇ ਦੀ ਗੱਲ ਨਹੀਂ ਕਰਦੇ, ਸਿਰਫ ਮੁਨਾਫੇ ਦੀ ਗੱਲ ਕਰਦੇ ਹੋ, ਵਾਧੇ ਦੀ ਗੱਲ ਕਰਦੇ ਹੋ, ਤੇ ਇਹ ਚੰਗੀ ਗੱਲ ਨਹੀਂ ਹੈ। ਤੁਸੀਂ ਜੋ ਘਾਟਾ ਖਾਧਾ ਹੈ ਉਹ ਵੀ ਤੇ ਦੱਸੋ ਨਾ ਲੋਕਾਂ ਨੂੰ ਕਿ ਤੁਹਾਨੂੰ ਘਾਟਾ ਕੀ ਪਿਆ। ਸਾਡੇ ਇੱਥੇ ਪੰਜਾਬ ਦੇ ਕਾਰੋਬਾਰੀ ਹੈ ਜਿਹੜੇ, ਉਹ ਰੋਈ ਜਾਂਦੇ ਆ। ਦੂਰ ਨਾ ਜਾਓ, ਸਾਡੇ ਪੰਜਾਬ ਦੇ ਵਪਾਰੀ ਉਹ ਕਹਿੰਦੇ ਸਾਡਾ 60% ਕੰਮਕਾਰ ਹੈ ਜਿਹੜਾ ਉਹ ਠੱਪ ਕਰ ਦਿੱਤਾ ਨੋਟਬੰਦੀ ਨੇ। ਹੁਣ ਦੇਖੋ, ਵਪਾਰੀ ਤੇ ਕੋਈ ਵਿਰੋਧੀ ਨਹੀਂ ਹੁੰਦਾ, ਸਿਆਸੀ ਤੌਰ ਤੇ ਉਹਦਾ ਕੋਈ ਵਿਰੋਧ ਨਹੀਂ, ਉਹਨੇ ਆਪਣਾ ਕੰਮਕਾਰ ਵੇਖਣਾ, ਜਿੱਧਰੋਂ ਜ਼ਿਆਦਾ ਸਹੂਲਤ ਆ ਉਸ ਪਾਸੇ ਹੀ ਉਹਨੇ ਬੋਲਣਾ। ਵਪਾਰੀ ਇਹ ਗੱਲ ਕਹਿੰਦਾ ਕਿ ਜੀ 60% ਸਾਡਾ ਕੰਮਕਾਰ ਠੱਪ ਹੋ ਗਿਆ। ਹੌਜਰੀ ਵਾਲੇ ਤਾਂ ਰੋਂਦੇ ਆ, ਸਾਈਕਲ ਉਦਯੋਗ ਵਾਲੇ ਉਹ ਰੋਂਦੇ ਆ, ਡੇਅਰੀ ਉਦਯੋਗ ਵਾਲੇ ਉਹ ਰੋਂਦੇ ਆ, ਕਿਹੜਾ ਬੰਦਾ ਜਿਹੜਾ ਨਹੀਂ ਰੋਂਦਾ। ਪਰ ਆਂਕੜੇ ਸਿਰਫ ਤੇ ਸਿਰਫ ਉਸ ਚੀਜ਼ ਦੇ ਪੇਸ਼ ਕੀਤੇ ਜਾ ਰਹੇ ਆ ਜਿਹੜੇ ਆਂਕੜੇ ਵਾਧਾ ਦਰਸਾਉਂਦੇ ਆ, ਜਿਹੜੇ ਆਂਕੜਿਆਂ 'ਚ ਘਾਟਾ ਹੈ। GDP ਕਿੱਥੋਂ ਕਿੱਥੇ ਗਈ ਉਹ ਨਹੀਂ ਦੱਸਿਆ ਜਾ ਰਿਹਾ, ਬੇਰੁਜ਼ਗਾਰੀ ਦਰ ਹੈ ਜਿਹੜੀ ਉਹ ਕਿੰਨੀ ਵਧੀ ਉਹ ਨਹੀਂ ਦੱਸਿਆ ਜਾ ਰਿਹਾ, ਜਿਹੜਾ ਕਰਜ਼ਾ ਵਧਿਆ ਇੱਕ ਭਾਰਤੀ ਦੇ ਸਿਰ ਤੇ ਇਹਨਾਂ ਦੇ ਰਾਜ ਦੇ ਵਿੱਚ, ਉਹ ਇਹ ਕਦੇ ਵੀ ਨਹੀਂ ਦੱਸਦੇ। ਉਹ ਇਹ ਦੱਸਦੇ ਆ ਕਿ ਅਸੀਂ ਆ ਜਿਹੜੀ ਮੱਲ ਮਾਰੀ ਆ। ਸੋ ਇਸ ਨੋਟਬੰਦੀ ਦੇ ਵਿੱਚ ਵੀ ਜੋ ਗਵਾਇਆ ਉਹ ਨਹੀਂ ਦੱਸ ਰਹੇ, ਜੋ ਪਾਇਆ, ਜੋ ਹਾਸਲ ਕੀਤਾ ਉਹ ਦੱਸਦੇ, ਉਹ ਮੁਬਾਰਕ ਆ। ਪਰ ਅੱਜ ਅਰੁਣ ਜੇਤਲੀ, ਜਿਵੇਂ ਤੁਸੀਂ ਹੁਣ ਕਿਹਾ ਕਿ ਨਰਿੰਦਰ ਮੋਦੀ ਦਾ ਵਾਅਦਾ ਜਿਹੜਾ ਪੁੱਗਣ 'ਚ ਉਹਦੇ ਕੁਝ ਘੰਟੇ ਬਾਕੀ ਆ, ਕਿਉਂਕਿ ਕੱਲ੍ਹ ਨੂੰ 50 ਦਿਨ ਉਹਦੇ ਮੰਗੇ 50 ਦਿਨ ਹੋ ਜਾਣੇ, ਵੈਸੇ ਜਨਤਾ ਲਈ ਤੇ 52 ਦਿਨ ਹੋ ਗਏ ਆ, ਉਹਦੇ ਮੰਗੇ 50 ਦਿਨ ਹੋ ਜਾਣਗੇ। ਬੜੀ ਸ਼ਿੱਦਤ ਨਾਲ ਲੋਕਾਂ ਨੂੰ ਉਡੀਕ ਆ। ਮੇਰੇ ਖਿਆਲ ਦੇ ਨਾਲ ਇੰਨੀ ਉਡੀਕ ਤੇ ਸ਼ਾਇਦ ਜਦੋਂ ਸਚਿਨ ਛੋਟੇ ਜਿਹੇ ਕੱਦ ਦਾ ਸਚਿਨ ਛੋਟਾ ਹੁੰਦਾ ਖੇਡਦਾ ਹੁੰਦਾ ਸੀ, ਉਹਦੀ 50 ਦੀ ਉਡੀਕ ਨਹੀਂ ਸੀ ਜਿੰਨੀ ਇਸ 50 ਦੀ ਉਡੀਕ ਹੈ ਕਿ ਇਹ 50 ਵੱਜੇ ਤੇ ਸ਼ਾਇਦ ਕੁਛ ਨਾ ਕੁਛ ਹੈ ਜਿਹੜਾ ਸਾਹ ਸੌਖਾ ਆਵੇ। ਸੋ ਉਹ 50 ਹੈ ਜਿਹੜੀ ਉਹ ਕੱਲ ਨੂੰ 4 ਵਜੇ ਇਹਨੇ ਰਾਸ਼ਟਰ ਨੂੰ ਸੰਬੋਧਨ ਕਰਨਾ, ਪ੍ਰਧਾਨ ਮੰਤਰੀ ਨੇ। ਉਹਦੇ ਵਿੱਚ ਲੱਗਦਾ ਹੈ ਕਿ ਸ਼ਾਇਦ ਕੋਈ ਨਾ ਕੋਈ ਨਵੇਂ ਆ ਜਿਹੜੇ ਉਹ ਐਲਾਨ ਹੋਣਗੇ, ਰਾਸ਼ਟਰ ਨੂੰ ਸੰਬੋਧਨ ਕਰਨਾ ਹੈ। ਪਰ ਉਸ ਤੋਂ ਪਹਿਲਾਂ ਅਰੁਣ ਜੇਤਲੀ ਹੈ ਜਿਹੜਾ, ਉਹ ਇਹ ਪੋਟਲੀ ਲੈ ਕੇ ਆਇਆ। ਪੋਟਲੀ ਤੇ ਵੈਸੇ ਕੱਲ ਨਰਿੰਦਰ ਮੋਦੀ ਵੀ ਭਾਰੀ ਚੁੱਕ ਕੇ ਲਿਆਏਗਾ, ਹੋ ਸਕਦਾ ਇਹਦੇ ਤੋਂ ਵੀ ਭਾਰੀ ਲੈ ਕੇ ਆਵੇ, ਕਿਉਂਕਿ ਉਹ ਵੀ ਇਸੇ ਤਰ੍ਹਾਂ ਦਾ ਆਂਕੜਿਆਂ ਦਾ ਜਾਦੂਗਰ ਹੈ, ਮਹਾਰਥੀ ਹੈ। ਅਰੁਣ ਜੇਤਲੀ ਨੇ ਅੱਜ ਜਦੋਂ ਇਹ ਸਾਰੇ ਆਂਕੜੇ ਦਰਸਾਏ, ਆਂਕੜੇ ਵਿਖਾਏ, ਨਾਲ ਉਹਨੇ ਇਹ ਵੀ ਗੱਲ ਆਖ ਦਿੱਤੀ ਕਿ ਭਾਈ ਕੁਝ ਹਫ਼ਤੇ ਆ ਜਿਹੜੇ ਉਹ ਲੱਗ ਸਕਦੇ ਆ।
ਹੁਣ ਦੇਖੋ, ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਕਿ ਜੇ 50 ਦਿਨ 'ਚ ਕੰਮ ਸੂਤ ਨਾ ਆਇਆ ਤੇ ਤੁਸੀਂ ਮੈਨੂੰ ਜਿਉਂਦੇ ਨੂੰ ਸਾੜ ਦਿਓ। ਪਰ ਜਿਵੇਂ ਅੱਜ ਅਰੁਣ ਜੇਤਲੀ ਕਹਿ ਕੇ ਗਿਆ ਕਿ ਕੁਛ ਹਫ਼ਤੇ ਹੋਰ ਲੱਗ ਜਾਣਗੇ ਤੇ ਜੀ ਕੰਮ ਹੈ ਜਿਹੜਾ ਸਾਡਾ ਲੋਟ ਆ ਜਾਏਗਾ। ਪਰ ਇਹ ਤੋਂ ਜਾਪਦਾ ਹੈ ਕਿ ਉਹ ਸੰਕੇਤ ਦੇ ਗਿਆ ਕਿ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਕਹਿਣੀ ਹੈ, ਉਹ ਜਿਵੇਂ ਟੀਕਾ ਲਾਉਣ ਤੋਂ ਪਹਿਲਾਂ ਉਹ ਚੁੰਡੀ ਇੱਕ ਵੱਢ ਕੇ ਦੇਖਦੇ ਵੀ ਕਿੰਨਾ ਕੁ ਦਰਦ ਹੁੰਦਾ, ਕਿੰਨਾ ਕੁ ਦਰਦ ਮਨਾਉਂਦਾ, ਫਿਰ ਉਸ ਹਿਸਾਬ ਨਾਲ ਸੂਈ ਜੀ ਲਾਈ ਜਾਂਦੀ ਹੈ। ਉਹ ਮੇਰੇ ਖਿਆਲ ਦੇ ਨਾਲ ਕੱਲ ਚੈੱਕ ਕਰ ਗਿਆ ਕਿ ਕਿੰਨੀ ਕੁ ਪੀੜ ਮਨਾਉਂਦੇ ਆ। ਕੱਲ ਨੂੰ ਹੋ ਸਕਦਾ ਜਿਹੜਾ ਨਰਿੰਦਰ ਮੋਦੀ ਆ ਕੁਛ ਸਮਾਂ ਹੋਰ ਮੰਗ ਲਏ, ਕੁਛ ਵਕਫਾ ਹੋਰ ਮੰਗ ਲਏ, ਪਰ ਇਹ ਵੀ ਕਿਆਸ ਆਰਾਈ ਹੈ ਕਿ ਨਰਿੰਦਰ ਮੋਦੀ ਕੁਛ ਨਾ ਕੁਛ ਰਿਆਇਤਾਂ, ਕੁਛ ਨਾ ਕੁਛ ਸੋਹਣੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਮਿਲ ਸਕਦੀਆਂ। ਪਰ ਇਹ ਵੀ ਹੋ ਸਕਦਾ ਹੈ ਕੋਈ ਉਦਾਸ ਖਬਰ ਵੀ ਹੈ ਜਿਹੜੀ ਆ ਜਾਵੇ, ਪਰ ਤਵੱਕੋ ਇਹੋ ਹੀ ਕਰਨੀ ਚਾਹੀਦੀ ਹੈ ਕੱਲ ਨੂੰ ਨਰਿੰਦਰ ਮੋਦੀ ਜਿਹੜਾ ਹੈ ਕੁਛ ਚੰਗਾ ਕਰਕੇ ਜਾਵੇਗਾ। ਪਰ ਲੋਕ ਹੈ ਜਿਹੜੇ ਜਿਵੇਂ ਸੁਣਿਆ ਕਿ ਰਾਸ਼ਟਰ ਨੂੰ ਸੰਬੋਧਨ ਕਰੇਗਾ ਪ੍ਰਧਾਨ ਮੰਤਰੀ, ਲੋਕ ਇੱਕ ਦੂਜੇ ਨੂੰ ਪੁੱਛਦੇ ਇਹ ਸੂਚਨਾ ਹੈ ਜਾਂ ਚੇਤਾਵਨੀ ਹੈ, ਕਿਉਂਕਿ ਲੋਕ ਡਰੇ ਹੋਏ ਆ ਕਿ ਕਿਤੇ ਹੋਰ ਪੰਗਾ ਤੇ ਨਹੀਂ ਪਊ। ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੇ ਮੋਰਚਾ ਖੋਲ ਦਿੱਤਾ। ਉਹ ਕਹਿੰਦੇ ਕਿ 6 ਤਰੀਕ ਤੋਂ ਅਸੀਂ ਪੂਰੇ ਦੇਸ਼ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਇਹਦਾ ਵਿਰੋਧ ਕਰਾਂਗੇ। ਉਹਨਾਂ ਦਾ ਵਿਰੋਧ ਕਰਨ ਦਾ ਆਪਣਾ ਢੰਗ ਹੈ, ਵਿਰੋਧ ਕਰਨ ਦਾ ਤਰੀਕਾ। ਪਰ ਨਾਲ ਹੀ ਅੱਜ ਉਹਨਾਂ ਨੇ ਅਮਿਤ ਸ਼ਾਹ ਤੇ ਵੀ ਦੋਸ਼ ਲਾਇਆ ਕਿ ਇਹਦੇ ਖਾਤੇ ਦੇ ਵਿੱਚ ਵੀ 50 ਕਰੋੜ ਰੁਪਈਆ ਜਿਹੜਾ ਜਮ੍ਹਾਂ ਹੋਇਆ। ਹੁਣ ਆંકੜੇ ਵੀ ਬੋਲਦੇ ਆ, ਪ੍ਰਧਾਨ ਮੰਤਰੀ ਵੀ ਬੋਲੇਗਾ, ਸਾਰੇ ਬੋਲਦੇ ਆ, ਪਰ ਜਿਹੜੇ ਇਹ ਦੋਸ਼ ਲੱਗਦੇ ਆ ਫਲਾਣੇ ਨੇ ਇੰਨੇ ਕਰੋੜ ਲੈ ਲਿਆ, ਫਲਾਣੇ ਨੇ ਇੰਨੇ ਕਰੋੜ ਲੈ ਲਿਆ, ਵਿੱਚ ਨਰਿੰਦਰ ਮੋਦੀ ਦਾ ਨਾਂ ਲੱਗਦਾ, ਉਹਦੇ ਤੇ ਨਹੀਂ ਬੋਲਦੇ। ਬਸ ਬੋਲਦੇ ਆ ਤੇ ਬੋਲਦੇ ਆ ਆਪਣੇ ਜਿਹੜੇ ਇਹਨਾਂ ਦੇ ਹਾਂ ਪੱਖੀ ਨਤੀਜੇ ਆ ਉਹਨਾਂ ਤੇ ਬੋਲਦੇ, ਜਿਹੜੇ ਨਾ ਪੱਖੀ ਨਤੀਜੇ ਆ ਉਹਨਾਂ ਦੀ ਗੱਲ ਹੀ ਨਹੀਂ ਕਰਦੇ। ਪਰ ਜੇ ਗੱਲ ਆਮ ਬੰਦੇ ਦੀ ਅੱਜ ਜ਼ਿੰਦਗੀ ਦੀ ਕਰੀਏ, ਇੱਕ ਵਾਰੀ ਜਿਹੜੀ ਲੀਓਂ ਲੱਥੀ ਸੀ ਗੱਡੀ, ਉਸ ਲੀਹ ਤੋਂ ਪਰਤਣ ਲੱਗਿਆ ਮੇਰੇ ਖਿਆਲ ਦੇ ਨਾਲ ਹਾਲੇ ਥੋੜਾ ਜਿਹਾ ਸਮਾਂ ਹੋਰ ਲੱਗੇਗਾ। ਜੇ ਇਹ ਸ਼ਿੱਦਤ ਦੇ ਨਾਲ ਇਸ ਚੀਜ਼ ਨੂੰ ਸੰਭਾਲਦੇ ਆ ਫਿਰ ਤੇ ਸ਼ਾਇਦ ਲੋਕ ਭੁੱਲ ਜਾਣਗੇ ਜਿਹੜੀ ਪੀੜ ਹੰਢਾਈ ਹੈ, ਕਿਉਂਕਿ ਅੱਗੇ ਨਾਲ ਥੋੜਾ ਜਿਹਾ ਫਰਕ ਪਿਆ। ਪਰ ਜੇ ਹੁਣ ਕੱਲ ਨੂੰ ਜਿਵੇਂ ਆਪਾਂ ਉਮੀਦ ਕਰਦੇ ਹਾਂ, ਹੁਣ ਜੇ ਫਿਰ ਕੱਲ ਨੂੰ ਹੋਰ ਅੱਗੇ ਤਰੀਕ ਵਧਾ ਦਿੱਤੀ ਜਾਂਦੀ, ਮਿਆਦ ਵਧਾ ਦਿੱਤੀ ਜਾਂਦੀ, ਜਾਂ ਸਿਰਫ ਗੱਲਾਂ ਦੇ ਗੋਲ ਗੱਪੇ ਆ ਜਿਹੜੇ ਉਹ ਬਣਾ ਕੇ ਪਰੋਸ ਦਿੱਤੇ ਜਾਂਦੇ ਆ, ਤੇ ਫਿਰ ਲੋਕਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਬੇਚੈਨੀ ਵੱਧ ਜਾਏਗੀ। ਕਿਉਂਕਿ ਇੱਕ ਜਿਹੜਾ ਇੱਕ ਟਰਮ ਸੀਗੀ ਜਿਹੜੀ ਇਹਨਾਂ ਦੇ ਵਾਅਦੇ ਦੀ, ਉਹ ਉਹਨਾਂ ਨੇ ਆਸ ਦੇ ਨਾਲ ਕੱਟ ਲਈ, ਉਮੀਦ ਦੇ ਨਾਲ ਕੱਟ ਲਈ ਕਿ ਚਲੋ ਦੇਸ਼ ਦਾ ਕੁਛ ਬਣ ਜਾਏਗਾ, ਅਸੀਂ ਸਹਿਯੋਗ ਪਾਈਏ। ਜੇ ਹੁਣ ਅੱਗੇ ਮਿਆਦ ਵਧਾਈ ਜਾਂਦੀ ਹੈ ਤੇ ਫਿਰ ਮੇਰੇ ਖਿਆਲ ਦੇ ਨਾਲ ਜਨਤਾ ਹੈ ਜਿਹੜੀ ਉਹ ਇਸ ਸਰਜੀਕਲ ਸਟ੍ਰਾਈਕ ਜਿਹਨੂੰ ਇਹ ਕਹਿੰਦੇ ਆ, ਇਸ ਸਰਜੀਕਲ ਸਟ੍ਰਾਈਕ ਨੂੰ ਫਿਰ ਦੂਜੇ ਤਰੀਕੇ ਦੇ ਨਾਲ ਲੈਣਾ ਸ਼ੁਰੂ ਕਰੇਗੀ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਜੈ ਲਲਿਤਾ ਦੀ ਜਿਹੜੀ ਸਿਆਸੀ ਵਾਰਿਸ ਬੀਬੀ ਸ਼ਸ਼ੀ ਕਲਾ ਬਣੀ। ਬੀਬੀ ਸ਼ਸ਼ੀ ਕਲਾ ਬਾਰੇ ਉਸ ਦਿਨ ਤੋਂ ਹੀ ਸੰਕੇਤ ਮਿਲ ਗਏ ਸਨ ਜਦੋਂ ਇਹਦੇ ਨਾਮ ਦੇ ਨਾਲ ਚਨੰਮਾ ਲੱਗ ਗਿਆ। ਬੀਬੀ ਜੈ ਲਲਿਤਾ ਨੂੰ ਅੰਮਾ ਕਿਹਾ ਜਾਂਦਾ ਸੀ। ਜਦੋਂ ਜੀ ਤੋਂ ਇਹਨੂੰ ਚਨੰਮਾ ਦਾ ਰੁਤਬਾ, ਚਨੰਮਾ ਦਾ ਮਰਤਬਾ ਮਿਲਿਆ, ਲੋਕਾਂ ਨੂੰ ਪਤਾ ਲੱਗਿਆ ਕਿ ਹੁਣ ਛੋਟੀ ਅੰਮਾ ਇਹ ਬਣ ਜਾ ਰਹੀ ਹੈ, ਕਿਉਂਕਿ ਤਮਿਲ ਭਾਸ਼ਾ ਦੇ ਵਿੱਚ ਚਨੰਮਾ ਦਾ ਮਤਲਬ ਹੈ ਛੋਟੀ ਅੰਮਾ। ਛੋਟੀ ਅੰਮਾ ਜਦੋਂ ਕਹਿ ਦਿੱਤਾ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਸੀਗਾ ਹੁਣ ਸਿਆਸੀ ਵਾਰਸ ਕੌਣ ਬਣੇਗਾ। ਜੀ ਦਿਲਚਸਪ ਗੱਲ ਹੈ ਕਿ ਇੱਕ ਹੋਰ ਵੀ ਬੀਬੀ ਸ਼ਸ਼ੀ ਕਲਾ ਹੈ, ਉਹਦਾ ਨਾਂ ਸ਼ਸ਼ੀ ਕਲਾ ਪੁਸ਼ਪਾ ਹੈ। ਉਹ ਵੀ ਬਹੁਤ ਨਜ਼ਦੀਕੀ ਸੀ ਬੀਬੀ ਜੈ ਲਲਿਤਾ ਦੇ। ਉਹਨੇ ਪਿੱਛੇ ਜੇ ਏਅਰਪੋਰਟ ਤੇ ਵਿਰੋਧੀ ਧਿਰ ਦੇ ਲੀਡਰ ਨੂੰ ਥੱਪੜ ਮਾਰ ਦਿੱਤਾ ਸੀ, ਉਹਦੇ ਕਰਕੇ ਫਿਰ ਉਹਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ। ਉਹਨੇ ਰਾਜ ਸਭਾ ਦੇ ਵਿੱਚ ਜਾ ਕੇ ਹਾਲ ਦਵਾਈ ਪਾਈ ਕਿ ਜੇ ਮੈਂ ਤਮਿਲਨਾਡੂ ਚ ਵਾਪਸ ਗਈ ਤੇ ਉਹਨੇ ਛੱਡਣਾ ਨਹੀਂ ਜੈ ਲਲਿਤਾ ਨੇ, ਕਿਉਂਕਿ ਉਹਦੀ ਬਦਨਾਮੀ ਵਾਹਵਾ ਹੋਈ ਹੈ। ਜੀ ਉਹੀ ਗੱਲ ਹੋਈ ਜਦੋਂ ਗਈ ਤੇ ਫਿਰ ਉਹਦੇ ਪਤੀ ਸਮੇਤ, ਉਹਦੇ ਮੁੰਡੇ ਸਮੇਤ ਉਹਨੇ ਕੇਸ ਦੇ ਵਿੱਚ ਫਸਾ ਦਿੱਤਾ ਸੀ। ਉਹਨੇ ਵੀ ਹੱਥ ਪੈਰ ਮਾਰਿਆ ਕਿ ਪਾਰਟੀ ਦੀ ਬਾਗਡੋਰ ਹੈ ਜਿਹੜੀ ਮੇਰੇ ਹੱਥ ਆ ਜਾਵੇ। ਪਰ ਇਹ ਜਿਹੜੀ ਬੀਬੀ ਸ਼ਸ਼ੀ ਲਤਾ ਜਿਹੜੀ ਉਹਦੀ ਸਹੇਲੀ ਸੀ ਪੱਕੀ, ਉਹਨੂੰ ਇਹਨਾਂ ਨੇ ਅੱਜ ਪਾਰਟੀ ਦਾ ਮੁੱਖ ਸਕੱਤਰ ਬਣਾ ਦਿੱਤਾ। ਯਾਨੀ ਕਹਿ ਸਕਦੇ ਹਾਂ ਕਿ ਸਾਰੀ ਬਾਗਡੋਰ ਹੈ, ਜਿਹੜਾ ਸਾਰੀ ਤਾਕਤ ਹੈ ਜਿਹੜੀ ਪਾਰਟੀ ਦੀ ਫੈਸਲੇ ਲੈਣ ਦੀ ਜਾਂ ਇਸ ਪਾਰਟੀ ਨੂੰ ਅੱਗੇ ਤੋਰਨ ਦੀ, ਇਸ ਵਿਰਾਸਤ ਨੂੰ ਅੱਗੇ ਲਿਜਾਣ ਦੀ, ਉਹ ਸਾਰੀ ਤਾਕਤ ਹੈ ਜਿਹੜੀ ਬੀਬੀ ਸ਼ਸ਼ੀ ਕਲਾ ਕੋਲ ਚਲੇ ਗਈ ਹੈ। ਇਹ ਉਹੀ ਸ਼ਸ਼ੀ ਕਲਾ ਹੈ ਜਿਹਦੇ ਭਤੀਜੇ ਨੂੰ ਗੋਦ ਲਿਆ ਸੀ ਇਸ ਬੀਬੀ ਜੈ ਲਲਿਤਾ ਨੇ, ਔਰ ਉਹ ਉਹੀ ਭਤੀਜਾ ਹੈ ਇਹਦਾ ਸ਼ਸ਼ੀ ਕਲਾ ਦਾ, ਜਿਹਦੇ ਵਿਆਹ ਦੇ ਕਰਕੇ ਮੁੜ ਕੇ ਬਹੁਤ ਸਾਰਾ ਪੂਰੇ ਮੁਲਕ ਦੇ ਵਿੱਚ ਚਰਚਾ ਛਿੜਿਆ ਸੀ। ਬੜਾ ਮਹਿੰਗਾ ਵਿਆਹ ਕੀਤਾ ਸੀ ਤੇ ਉਦੋਂ ਬਾਅਦ ਹੀ ਫਿਰ ਰਡਾਰ ਤੇ ਆਈ ਬੀਬੀ ਜੈ ਲਲਿਤਾ, ਕਈ ਕੇਸ ਬਣੇ, ਜੇਲ੍ਹ ਦੀ ਦਾਲ ਵੀ ਪੀਣੀ ਪਈ। ਹੁਣ ਉਹ ਜਿਹੜਾ ਮੁੰਡਾ ਸੀਗਾ, ਵੈਸੇ ਉਹਨੂੰ ਕੱਢ ਦਿੱਤਾ ਸੀ ਇਹਨੇ ਬੀਬੀ ਜੈ ਲਲਿਤਾ ਨੇ, ਪਰ ਉਹ ਮੁੰਡਾ ਵੀ ਹੁਣ ਲਾਗੇ ਲਾਗੇ ਲੱਗਦਾ ਸੀਗਾ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ, ਜਦੋਂ ਬਿਮਾਰ ਸੀਗੀ, ਉਸ ਤੋਂ ਬਾਅਦ ਸੰਸਕਾਰ ਹੋ ਰਿਹਾ ਸੀਗਾ।
ਤਾਂ ਉਦੋਂ ਉਹ ਮੁੰਡਾ ਵੀ ਵੇਖਿਆ ਗਿਆ। ਹੁਣ ਇਹ ਵੀ ਉਮੀਦ ਲਾਈ ਜਾਂਦੀ ਸੀ ਕਿ ਕਿਤੇ ਇਹ ਨਾ ਹੋਵੇ ਕਿ ਝੋਲਾ ਪੈ ਜਾਵੇ, ਉਹ ਕਵੇ ਕਿ ਮੈਨੂੰ ਦਿਓ ਵਾਗਡੋਰ, ਇਹ ਕਹਿਣ ਮੈਨੂੰ ਦਿਓ ਵਾਗਡੋਰ। ਨਾਲੇ ਇੱਕ ਬੀਬੀ ਜੈਲਲਤਾ ਦੀ ਭਤੀਜੀ ਹੈ ਜਿਹੜੀ, ਉਹ ਵੀ ਕਿਤੇ ਨਾ ਕਿਤੇ ਹੱਕ ਅਜਮਾਈ ਕਰਦੀ ਸੀ ਕਿ ਸਾਡਾ ਇਸ ਵਿਰਾਸਤ ਤੇ ਹੱਕ ਬਣਦਾ, ਪਰ ਜੀ ਉਹਨੂੰ ਵੀ ਲਾਂਭੇ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਬੀਬੀ ਸ਼ਸ਼ੀ ਲਤਾ ਜਿਹੜੀ ਬਾਜ਼ੀ ਮਾਰ ਗਈ, ਇਹ ਉਹ ਬੀਬੀ ਸ਼ਸ਼ੀ ਲਤਾ ਹੈ ਜਿਹਦਾ ਪਤੀ ਹੁੰਦਾ ਸੀ ਨਟਰਾਜਨ, ਉਹ ਅਫਸਰ ਸੀ ਤਮਿਲਨਾਡੂ ਦੇ ਵਿੱਚ। ਉਹਦੇ ਥਰੂ ਬੀਬੀ ਸ਼ਸ਼ੀ ਲਤਾ ਇਸ ਬੀਬੀ ਜੈਲਲਤਾ ਨੂੰ ਮਿਲੀ, ਸ਼ਸ਼ੀ ਕਲਾ ਜਿਹੜੀ ਹੈ, ਤੇ ਫਿਰ ਬੀਬੀ ਸ਼ਸ਼ੀ ਕਲਾ ਆਪਣੇ ਪਤੀ ਤੇ ਆਪਣੇ ਪਰਿਵਾਰ ਨੂੰ ਛੱਡ ਕੇ ਪੱਕਾ ਉਹਦੇ ਨਾਲ ਹੀ ਰਹਿਣ ਲੱਗ ਪਈ। ਦੋਵਾਂ ਦੇ ਵਿੱਚ ਕਿਹੋ ਜਿਹਾ ਸੰਬੰਧ ਸੀ, ਇਹਦੇ ਬਾਰੇ ਵੀ ਲੋਕ ਹੈ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕਿਆਸੇ ਲਾਉਂਦੇ, ਵੱਖ-ਵੱਖ ਤਰ੍ਹਾਂ ਦੇ ਕਿਆਫੇ ਲਾਉਂਦੇ ਆ। ਜੀ ਪਰ ਦੂਜੇ ਪਾਸੇ ਜੇ ਅੱਜ ਇਹ ਖਬਰ ਆਈ ਹੈ AIADMK ਪਾਰਟੀ ਲਈ ਕਿ ਉਹਨਾਂ ਨੂੰ ਇੱਕ ਨਵਾਂ ਸਿਆਸੀ ਵਾਰਸ ਮਿਲ ਗਿਆ, ਦੂਜੇ ਪਾਸੇ ਉਹਨਾਂ ਦੀ ਦੂਜੀ ਜਿਹੜੀ ਖਬਰ ਆ ਉਹ ਥੋੜੀ ਜਿਹੀ ਉਹਨਾਂ ਦਾ ਦਿਲ ਦਿਖਾਉਣ ਵਾਲੀ ਹੈ, ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਨੂੰ ਲੈ ਕੇ ਸੁਣਵਾਈ ਚੱਲ ਪਈ ਹੈ ਉੱਥੇ ਤਮਿਲਨਾਡੂ ਦੀ ਹਾਈ ਕੋਰਟ ਦੇ ਵਿੱਚ। ਉਹ ਪਟੀਸ਼ਨ ਪਾਈ ਹੈ ਕਿਸੇ ਨੇ ਬੀਬੀ ਜੈਲਲਤਾ ਦੀ ਮੌਤ ਦੇ ਸ਼ੱਕ ਵਜੋਂ ਕਿ ਇਸ ਮੌਤ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਹੈ, ਕਿਉਂਕਿ ਬੀਬੀ ਜੈਲਲਤਾ ਨੂੰ ਠੀਕ ਅਵਸਥਾ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਫਿਰ ਉੱਥੋਂ 3-4 ਵਾਰੀ ਖਬਰਾਂ ਆਈਆਂ ਕਿ ਉਹ ਠੀਕ ਹੈ, ਅੱਜ ਛੁੱਟੀ ਮਿਲ ਜਾਏਗੀ, ਕੱਲ ਨੂੰ ਘਰੇ ਭੇਜ ਦਿੱਤਾ ਜਾਵੇਗਾ। ਫਿਰ ਯਕਦਮ ਉਹਨਾਂ ਦੇ ਦੇਹਾਂਤ ਦੀ ਖਬਰ ਆ ਜਾਂਦੀ ਹੈ, ਕਿਤੇ ਨਾ ਕਿਤੇ ਗੜਬੜੀ ਹੈ। ਤਾਂ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹੁਣ ਤਮਿਲ ਸਰਕਾਰ ਨੂੰ ਨੋਟਿਸ ਭੇਜਿਆ ਔਰ ਪੁੱਛਿਆ ਕਿ ਕੀ ਦਿੱਕਤ ਹੈ ਜੇਕਰ ਉਹਦੀ ਲਾਸ਼ ਨੂੰ ਕੱਢ ਕੇ ਦੁਬਾਰਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ ਜਾਂ ਪੋਸਟਮਾਰਟਮ ਵਗੈਰਾ ਦੁਬਾਰਾ ਹੋਇਆ ਜਾਵੇ, ਤਾਂ ਕੀ ਦਿੱਕਤ ਹੈ। ਸੋ ਇਹ ਹੁਣ ਜਵਾਬ ਮੰਗਿਆ, ਇਹ ਜਵਾਬ ਦੇਣਗੇ। ਪਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦੀ ਨੌਬਤ ਆ ਗਈ, ਬੀਬੀ ਜੈਲਲਤਾ ਦੀ ਲਾਸ਼ ਕੱਢਣੀ ਪਈ, ਤੁਹਾਨੂੰ ਪਤਾ ਅੱਗੇ ਅਸੀਂ ਉੱਥੇ ਸੁਣਿਆ ਕਿ ਬੀਬੀ ਦੇ ਵਿਯੋਗ ਦੇ ਵਿੱਚ ਇੰਨੇ ਮਰ ਗਏ, ਇੰਨੇ ਮਰ ਗਏ, ਇੰਨੇ ਮਰ ਗਏ, ਬੜੇ ਵੱਡੇ ਪੱਧਰ ਤੇ ਅੰਕੜਾ ਜਿਹੜਾ ਸਾਹਮਣੇ ਆਇਆ ਸੀ। ਜੇ ਇਸ ਤਰੀਕੇ ਦੀ ਨੌਬਤ ਆਉਂਦੀ ਹੈ ਤੇ ਮੇਰੇ ਖਿਆਲ ਦੇ ਨਾਲ ਫਿਰ ਉੱਥੇ ਕੰਮ ਖੈਰ ਹੱਥਾਂ ਨਹੀਂ ਰਹਿਣਾ, ਉੱਥੇ ਕਈ ਤਰ੍ਹਾਂ ਦੇ ਪੁਆੜੇ ਪੈ ਜਾਣਗੇ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਜੀ। ਪੁਆੜਿਆਂ ਦੀ ਗੱਲ ਕਰੀਏ ਵੀ ਆਪਾਂ ਦੇਖਦੇ ਹਾਂ ਵੀ ਅਕਸਰ ਜਦੋਂ ਇਲੈਕਸ਼ਨ ਆਉਂਦੀਆਂ ਤੇ ਇੱਦਾਂ ਦੇ ਮੁੱਦੇ ਜਿਹੜੇ ਆ ਉਹ ਬਹੁਤ ਉੱਭਰਦੇ ਨੇ, ਤੇ ਇੱਕ ਵਾਰੀ ਫਿਰ ਰਾਮ ਮੰਦਿਰ ਦਾ ਮੁੱਦਾ ਉੱਭਰ ਗਿਆ ਯੂਪੀ ਇਲੈਕਸ਼ਨਾਂ ਦੇ ਨਜ਼ਦੀਕ। ਇਹ ਮੁੱਦਾ ਐਸਾ ਮੁੱਦਾ ਆ, ਕੁਝ ਮੁੱਦੇ ਇਸ ਤਰੀਕੇ ਦੇ ਹੁੰਦੇ ਆ ਜਿਨ੍ਹਾਂ ਨੂੰ ਲੂੰਬੀ ਤੇ ਰੱਖ ਲਿਆ ਜਾਂਦਾ। ਲੂੰਬੀ ਤੁਹਾਨੂੰ ਪਤਾ ਹੀ, ਚੁੱਲ੍ਹੇ ਦੇ ਪਿੱਛੇ ਛੋਟਾ ਜਿਹਾ ਮੋਰਾ ਹੁੰਦਾ, ਚੁੱਲ੍ਹੇ ਦੇ ਪਿੱਛੇ ਕੋਈ ਛੋਟਾ ਜਿਹਾ ਚੁੱਲ੍ਹਾ ਹੁੰਦਾ, ਵਿੱਚ ਅੱਗ ਜਾਈ ਜਾਂਦੀ, ਉਹਦੇ ਪਿੱਛੇ ਸੇਕ ਜਾਂਦਾ ਮੱਧਮ ਜਿਹਾ, ਤੇ ਚੀਜ਼ ਮੁਸਮੁਸੀ ਜੀ ਰਹਿੰਦੀ ਹੈ, ਨਾ ਤੱਤੀ ਨਾ ਠੰਡੀ। ਤੇ ਉਹ ਕਈ ਮੁੱਦੇ ਇੱਕ ਤਰ੍ਹਾਂ ਨਾਲ ਕਹਿ ਲਈਏ ਲੂੰਬੀ ਵਾਲੇ ਮੁੱਦੇ ਹੁੰਦੇ ਆ, ਨਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪੱਕਿਆ ਤਲਾਂਜਲੀ ਦਿੱਤੀ ਜਾਂਦੀ ਤੇ ਨਾ ਹੀ ਪੱਕੇ ਤੌਰ ਤੇ ਉਹਨਾਂ ਤੇ ਅੜਿਆ ਜਾਂਦਾ। ਕਈ ਪਾਰਟੀਆਂ ਦੇ ਕੋਲ ਇਸ ਤਰ੍ਹਾਂ ਦੇ ਮੁੱਦੇ ਆ, ਸਾਡੇ ਅਕਾਲੀਆਂ ਕੋਲ ਵੀ ਹੈਗਾ। 84 ਕਤਲੇਆਮ ਦਾ ਮੁੱਦਾ ਹੈਗਾ। ਜਦੋਂ ਤੇ ਗੱਲ ਇਹਨਾਂ ਤੇ ਆਵੇ ਉਦੋਂ ਪਾਸੇ ਜੇ ਹੋ ਜਾਂਦੇ ਆ ਢਿੱਲਾ ਜਿਹਾ ਮੂੰਹ ਕਰਕੇ, ਜਦੋਂ ਦੂਜੇ ਤੇ ਨਿਸ਼ਾਨਾ ਲਾਉਣਾ ਹੋਵੇ ਉਦੋਂ ਫਿਰ ਅੱਗੇ ਆ ਜਾਂਦੇ ਜੀ ਅਸੀਂ ਨੰਬਰਦਾਰ ਆ ਸਿੱਖ ਕੌਮ ਦੇ। ਦੂਜੇ ਪਾਸੇ ਉੱਥੇ ਚਲੇ ਜਾਓ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲੇ ਆ, ਇੱਕ ਦੇ ਕੋਲ ਪਾਕਿਸਤਾਨ ਹੈਗਾ, ਉਹਦੇ ਵਿਰੁੱਧ ਨਿਸ਼ਾਨਾ ਦੂਜਾ ਕਿ ਜਿਹੜੇ ਬਾਹਰੀ ਕਾਮੇ ਆਉਂਦੇ ਆ ਉਹਨਾਂ ਦੇ ਕੋਲ ਉਹ ਮੁੱਦਾ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਕੋਲ ਵੀ ਇੱਕ ਬਹੁਤ ਵੱਡਾ ਮੁੱਦਾ ਰਾਮ ਮੰਦਿਰ ਦਾ ਮੁੱਦਾ। ਰਾਮ ਮੰਦਿਰ ਦੇ ਮੁੱਦੇ ਤੇ ਇਹਨਾਂ ਨੇ ਬਹੁਤ ਵਾਰੀ ਅੱਗੇ ਨੁਕਸਾਨ ਵੀ ਕੀਤਾ ਮੁਲਕ ਦਾ, ਬਹੁਤ ਵਾਰੀ ਤਣਾਅ ਵੀ ਪੈਦਾ ਕੀਤਾ ਹੈ, ਬਹੁਤ ਵਾਰੀ ਘਾਟੇ ਵੀ ਪਵਾਏ ਆ। ਹੁਣ ਇੱਕ ਵਾਰੀ ਫਿਰ ਜਦੋਂ ਯੂਪੀ ਇਲੈਕਸ਼ਨ ਨੇੜੇ ਆ, ਇਹ ਮੁੱਦਾ ਫਿਰ ਖੰਗਾਲਿਆ ਜਾ ਰਿਹਾ, ਮੁੱਦਾ ਫਿਰ ਟੋਇਆ ਜਾ ਰਿਹਾ ਕਿ ਇਸ ਮੁੱਦੇ ਦੇ ਵਿੱਚੋਂ ਕੀ ਨਿਕਲ ਸਕਦਾ ਕੋਈ ਫਾਇਦਾ। ਤੇ ਸਭ ਤੋਂ ਪਹਿਲੀ ਜਿਹੜੀ ਚੋਭ ਲਾਈ ਹੈ ਐਤਕੀ, ਉਹ ਲਾਈ ਹੈ ਇਹਨਾਂ ਦਾ ਮਹਾਂਮੰਤਰੀ ਇੱਕ ਵਿਸ਼ਵ ਹਿੰਦੂ ਪਰਿਸ਼ਦ ਦਾ ਚੰਪਕ ਰਾਏ। ਉਹਨੇ ਸਾਫ਼ ਤੌਰ ਤੇ ਕਿਹਾ ਕਿ ਰਾਮ ਜਨਮ ਭੂਮੀ ਦੀ ਵੰਡ ਨਹੀਂ ਹੋ ਸਕਦੀ, ਹਿੰਦੂ ਸਮਾਜ ਨੂੰ ਪੂਰੀ ਭੂਮੀ ਚਾਹੀਦੀ ਹੈ। ਔਰ ਨਾਲ ਉਹ ਕਹਿੰਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦਾ ਵਿਚਾਰ ਨਹੀਂ। ਦੇਖੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ, ਸਾਰੀ ਗੱਲ ਵੀ ਕਰ ਗਏ, ਨਾਲੇ ਕਹਿੰਦੇ ਜੀ ਨਰਿੰਦਰ ਮੋਦੀ ਦੀ ਸਰਕਾਰ ਦਾ ਵਿਚਾਰ ਨਹੀਂ ਹੈ। ਤੇ ਫਿਰ ਜੇ ਉਹਦੀ ਸਰਕਾਰ ਦਾ ਵਿਚਾਰ ਨਹੀਂ ਤੇ ਤੁਸੀਂ ਮੰਗ ਕਿਹਦੇ ਕੋਲ ਕਰ ਰਹੇ ਹੋ? ਜਦੋਂ ਉਹਦੀ ਸਰਕਾਰ ਦਾ ਹੀ ਵਿਚਾਰ ਨਹੀਂ ਤੇ ਤੁਸੀਂ ਇਹ ਮੁੱਦਾ ਕਿਹਦੇ ਸਾਹਮਣੇ ਚੁੱਕਦੇ ਪਏ ਹੋ? ਲੋਕਾਂ ਨੂੰ ਬੇਵਕੂਫ ਬਣਾਉਣ ਦਾ, ਗੁੰਮਰਾਹ ਕਰਨ ਦਾ ਇਹਨਾਂ ਦੇ ਕੋਲ ਬਹੁਤ ਵਧੀਆ ਤਰੀਕਾ ਹੈ ਕਿ ਇੱਕ ਬੰਦਾ ਕਹਿ ਦਿੰਦਾ ਨਹੀਂ ਜੀ ਦੂਜੀ ਸਰਕਾਰ ਦਾ ਸਾਡੇ ਨਾਲ ਕੋਈ ਤਾਲੁਕਾਤ ਨਹੀਂ, ਪਰ ਜਦੋਂ ਮਸਲਾ ਆਉਂਦਾ ਹੈ ਕੋਈ ਇਹੋ ਜਿਹਾ ਤੇ ਉਦੋਂ ਫਿਰ ਸਾਰੇ ਇਕੱਠੇ ਵੀ ਹੋ ਜਾਂਦੇ, ਲੱਕ ਨਾਲ ਲੱਕ ਵੀ ਜੋੜ ਲੈਂਦੇ ਆ। ਜਿੱਥੋਂ ਤੱਕ ਮੁੱਦਾ ਹੈ ਨਾ ਜੀ, ਕਹਿੰਦੇ ਕਿ ਸਾਰੀ ਜਨਮ ਭੂਮੀ, ਹੁਣ ਸਾਰੀ ਤਾਂ ਇੱਥੇ
ਜੇ ਆਪਾਂ ਪਿਛੋਕੜ ਜਾਣਨਾ ਹੋਵੇ ਕਿ ਇਹ ਸਾਰੀ ਵਾਲਾ ਮਾਜਰਾ ਕੀ ਹੈ, ਤਾਂ ਸਾਰੀ ਵਾਲਾ ਮਾਜਰਾ ਇਹ ਹੈ ਕਿ 2010 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਦਾ ਇੱਕ ਫੈਸਲਾ ਆ ਗਿਆ ਸੀ। ਹਾਈ ਕੋਰਟ ਨੇ ਉਹ ਜਿਹੜੀ ਵਿਵਾਦਤ ਜ਼ਮੀਨ ਆ ਬਾਬਰੀ ਦੇ ਅੰਦਰ, ਜਿੱਥੇ ਰਾਮ ਜਨਮ ਭੂਮੀ ਕਹਿ ਦਿੰਦੇ ਆ ਅਯੁੱਧਿਆ ਦੇ ਵਿੱਚ, ਤਾਂ ਉੱਥੇ ਇਹ ਕਹਿੰਦੇ ਸੀਗੇ ਕਿ ਜਿਹੜੀ ਸਾਡਾ ਹੱਕ ਆ, ਮੁਸਲਮਾਨ ਕਹਿੰਦੇ ਸੀ ਸਾਡਾ ਹੱਕ ਆ, ਤਾਂ ਇਲਾਹਾਬਾਦ ਹਾਈ ਕੋਰਟ ਨੇ 3 ਹਿੱਸਿਆਂ 'ਚ ਵੰਡ ਕੀਤੀ ਸੀ, ਜਿਹਦੇ 'ਚ 2 ਹਿੱਸੇ ਹਿੰਦੂਆਂ ਦੇ ਲੇਖੇ ਆਏ ਸਨ, ਇੱਕ ਹਿੱਸਾ ਜਿਹੜਾ ਉਹ ਮੁਸਲਮਾਨਾਂ ਦੇ ਹਿੱਸੇ ਆਇਆ ਸੀਗਾ। ਇਸ ਤਰੀਕੇ ਦੇ ਨਾਲ ਇਹ ਵੰਡ ਹੋਈ ਸੀ, ਜਿਹਨੂੰ ਇਹਨਾਂ ਨੇ ਅਸਵੀਕਾਰ ਕਰਕੇ ਠੁਕਰਾ ਕੇ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ ਸੀ। ਹੁਣ ਆਪ ਹੀ ਇਹ ਸੁਪਰੀਮ ਕੋਰਟ 'ਚ ਜਾਂਦੇ ਆ, ਸੁਪਰੀਮ ਕੋਰਟ 'ਚ ਉਹ ਮਾਮਲਾ ਹਾਲੇ ਅੰਡਰ ਟ੍ਰਾਇਲ ਆ, ਪਰ ਫਿਰ ਬਾਵਜੂਦ ਇਸ ਤੇ ਹਟਦੇ ਨਹੀਂ, ਚੁੱਭਾਂ ਇਸ ਤਰ੍ਹਾਂ ਦੀਆਂ ਲਾਈ ਜਾਂਦੇ, ਨਿਰੰਤਰ ਲਾਈ ਜਾਂਦੇ ਆ। ਇਹ ਵਿਵਾਦ ਆ ਜਿਹੜਾ ਕਈ ਲੰਮੇ ਸਮੇਂ ਤੋਂ ਇਹ ਚੱਲਦਾ ਆ ਰਿਹਾ, ਔਰ 1947-48 ਤੋਂ ਬਾਅਦ ਜਦੋਂ ਮੁਲਕ ਆਜ਼ਾਦ ਹੋਇਆ ਤਤ ਫਟ ਇਹ ਮੂਰਤੀਆਂ ਪ੍ਰਗਟ ਹੋਣ ਵਾਲਾ ਵੀ ਇੱਕ ਕਿੱਸਾ ਸਾਹਮਣੇ ਆਇਆ। ਦੱਸਦੇ ਤਾਂ ਇਹ ਹੈ ਕਿ ਉੱਥੋਂ ਦਾ ਜਿਹੜਾ ਉਸ ਸਮੇਂ ਦਾ ਅਧਿਕਾਰੀ ਸੀ, ਉਹਨੇ ਇਹ ਮੂਰਤੀਆਂ ਨੱਪ ਕੇ ਤੇ ਰੌਲਾ ਪਾਤਾ ਸਵੇਰੇ ਕਿ ਇੱਥੋਂ ਰਾਮ ਲੱਲਾ ਪ੍ਰਗਟ ਹੋ ਗਏ ਆ, ਔਰ ਬਾਅਦ ਦੇ ਵਿੱਚ ਉਸੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਨੇ, ਕਿਉਂਕਿ ਉਦੋਂ ਭਾਰਤੀ ਜਨਤਾ ਪਾਰਟੀ ਨਹੀਂ ਸੀ ਹੁੰਦੀ, ਜਨਸੰਘ ਹੁੰਦੀ ਸੀ, ਤੇ ਇਹਨਾਂ ਨੇ ਉਸ ਪਾਰਟੀ ਤੋਂ ਉਹਨੂੰ ਮੈਂਬਰ ਪਾਰਲੀਮੈਂਟ ਵੀ ਬਣਾਇਆ ਬਾਅਦ ਦੇ ਵਿੱਚ, ਉਸੇ ਅਧਿਕਾਰੀ ਨੂੰ ਜਿਹਨੇ ਇਹ ਸਾਰਾ ਡਰਾਮਾ ਰਚਿਆ ਸੀਗਾ। ਇਹ ਬੜਾ ਵਿਵਾਦ ਪਚੀਦਾ ਹੈ। ਹੁਣ ਦੇਖੋ, ਇਹ ਕਹਿੰਦੇ ਕਿ ਇਹੀ ਜਨਮ ਸਥਾਨ ਆ। ਜੇ ਉੱਥੇ ਅਯੁੱਧਿਆ ਦੇ ਵਿੱਚ ਤੁਸੀਂ ਦੇਖੋਗੇ ਨਾ, ਥੋੜਾ ਜਿਹਾ ਉਸ ਅਯੁੱਧਿਆ ਦੇ ਇਤਿਹਾਸ ਨੂੰ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਪੜ੍ਹੀਏ ਤੇ ਬਹੁਤ ਉੱਭਰ ਕੇ ਗੱਲ ਸਾਹਮਣੇ ਆ ਜਾਂਦੀ, ਬਹੁਤ ਛੇਤੀ ਉੱਗੜ ਕੇ ਸਾਹਮਣੇ ਆ ਜਾਂਦੀ ਹੈ ਕਿ ਉੱਥੇ ਇੱਕ ਤੇ ਜਿਹੜੀ ਇਹਨਾਂ ਦੀ ਮਾਤਾ ਸੀ ਕੁਸ਼ਲਿਆ ਜੀ, ਉਹਦਾ ਭਵਨ ਵੀ ਹੈ, ਕੁਸ਼ਲਿਆ ਭਵਨ। ਇੱਕ ਜਿਹੜਾ ਇਹਨਾਂ ਦਾ ਬਾਪ ਸੀਗਾ ਰਾਮ ਹੁਰਾ ਦਾ, ਦਸ਼ਰਥ ਭਵਨ, ਉਹ ਵੀ ਉੱਥੇ ਆ। ਹੋ ਸਕਦਾ ਕਿ ਜਨਮ ਉੱਥੇ ਹੋਇਆ ਹੋਵੇ, ਜਿਹੜਾ ਕੁਸ਼ਲਿਆ ਭਵਨ ਹੈ ਜਾਂ ਦਸ਼ਰਥ ਭਵਨ ਆ, ਉੱਥੇ ਵੀ ਤੇ ਜਨਮ ਹੋਇਆ ਹੋ ਸਕਦਾ ਹੈ ਨਾ। ਸੋ ਇਹ ਪਤਾ ਨਹੀਂ ਕਿਹੜੇ ਆਧਾਰ ਤੇ ਜਾਂ ਕਿਸ ਬਿਨਾਂ ਤੇ ਇਹ ਰੌਲਾ ਜਿਹੜਾ ਪਾਈ ਬੈਠੇ ਆ, ਪਰ ਜੋ ਰੌਲਾ ਹੈ ਇਹ ਪਾਣੀ 'ਚ ਮੈਦਾਨੀ ਹੈ, ਇਹਦੇ 'ਚੋਂ ਨਿਕਲ ਕੁਛ ਨਹੀਂ ਰਿਹਾ। ਜਿੰਨਾ ਵੀ ਅੱਗੇ ਨਿਕਲਿਆ ਅਤੀਤ ਦੇ ਵਿੱਚ, ਉਹ ਘਾਟੇ ਬੰਦਾ ਹੀ ਨਿਕਲਿਆ। ਹੁਣ ਇੱਕ ਵਾਰੀ ਫੇਰ ਇਸ ਮੁੱਦੇ ਨੂੰ ਛੇੜਿਆ ਜਾ ਰਿਹਾ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਕੁਛ ਇਹੋ ਜਿਹਾ ਹੋਰ ਕੋਈ ਨਾਟਕ ਕਰ ਲੈਣ, ਪਰ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਨਾਟਕ ਕਰਨ ਵਾਲਾ ਢੰਗ ਹੋਇਆ ਉਹ ਖਤਰਨਾਕ ਵੀ ਹੋ ਸਕਦਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਦੇ ਨਾਲ ਅੱਜ ਪਾਟਕ ਪੈ ਗਿਆ, ਜਿਹੜਾ ਮੁਲਾਇਮ ਯਾਦਵ ਆ, ਸ਼ਿਵਪਾਲ ਯਾਦਵ ਆ, ਅਖਿਲੇਸ਼ ਯਾਦਵ ਆ, ਅੱਜ ਪਾਟ ਗਏ ਆ। ਉਹਨਾਂ ਦੇ ਵਿੱਚੋਂ ਇੱਕ ਧੜੇ ਨੇ ਆਪਦੀ ਸੂਚੀ ਜਾਰੀ ਕੀਤੀ ਹੈ ਤੇ ਅਖਿਲੇਸ਼ ਨੇ ਆਪਦੀ ਜਾਰੀ ਕਰ ਦਿੱਤੀ ਹੈ, ਤਾਂ ਉੱਥੋਂ ਦੀ ਸਰਕਾਰ ਹੈ ਜਿਹੜੀ ਉਹ ਤੇ ਬਿਲਕੁਲ ਹੁਣ ਕਹਿ ਲਈਏ ਕਿ ਪਾਵਰਲੈਸ ਹੋ ਚੁੱਕੀ ਹੈ। ਤਾਂ ਉਸ ਪਾਵਰਲੈਸ ਹੋਈ ਸਰਕਾਰ ਦੀ ਜਿਹੜੀ ਡਾਮਾਡੋਲ ਸਥਿਤੀ ਹੈ, ਉਹਦਾ ਫਾਇਦਾ ਚੁੱਕਣ ਲਈ ਜੇ ਕੋਈ ਇਸ ਤਰ੍ਹਾਂ ਦੀ ਖੇਡ ਖੇਡਦੇ ਆ ਤੇ ਉਹ ਮਾੜੀ ਹੋ ਸਕਦੀ ਹੈ। ਪਰ ਕਮਾਲ ਦੀ ਗੱਲ ਆ ਕਿ ਆਪੇ ਇਹ ਕਹਿੰਦੇ ਆ ਕਿ ਸੰਵਿਧਾਨ ਸਰਵਉੱਚ ਆ, ਤੇ ਉਸ ਸੰਵਿਧਾਨ ਦੇ ਵਿੱਚ ਜਦੋਂ ਇਹ ਕੇਸ ਅੰਡਰ ਟ੍ਰਾਇਲ ਆ, ਪਰ ਫਿਰ ਵੀ ਉਸ ਸੰਵਿਧਾਨ ਦੀ ਇਹ ਗੱਲ ਮੰਨਦੇ ਨਹੀਂ ਜੀ। ਅਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ ਵੀ ਅਭੈ ਚੌਟਾਲਾ ਨੇ ਆਪਣਾ ਅਹੁਦਾ ਛੱਡਣ ਦੇ ਲਈ ਸ਼ਰਤ ਰੱਖੀ। ਦੇਖ ਲਓ ਜੀ, ਅਭੈ ਚੌਟਾਲਾ ਹੋਰਾਂ ਨੇ ਵੀ ਸ਼ਰਤਾਂ ਰੱਖਣੀਆਂ ਸੀ ਅਹੁਦਾ ਛੱਡਣ ਲਈ। ਅਹੁਦਾ ਲੈਣ ਲਈ ਤੇ ਸ਼ਰਤਾਂ ਵੇਖੀਆਂ ਵੀ ਬਹੁਤ ਸਮਝੌਤੇ ਕਰਨੇ ਪੈਂਦੇ ਆ, ਸ਼ਰਤਾਂ ਰੱਖਣੀਆਂ ਪੈਂਦੀਆਂ, ਪਰ ਇੱਥੇ ਚੌਟਾਲਾ ਸਾਹਿਬ ਅਹੁਦਾ ਛੱਡਣ ਦੀ ਵੀ ਸ਼ਰਤ ਰੱਖਣ ਡਏ ਆ। ਇਹ ਕਮਾਲ ਦੀ ਗੱਲ ਹੈ। ਉਹ ਚੌਟਾਲਾ ਜਿਹੜਾ ਕਈ ਕਿਸਮ ਦੇ ਦੋਸ਼ਾਂ 'ਚ ਘਿਰਿਆ, 6 ਮਹੀਨੇ ਪਹਿਲਾਂ ਤੇ ਇਹਦੇ ਮਗਰ CBI ਲੱਗੀ ਫਿਰਦੀ ਸੀ। ਹੁਣ ਇਹਨੂੰ ਭਾਰਤੀ ਓਲੰਪਿਕ ਸੰਘ ਦਾ ਤਾਂ ਉਮਰ ਪ੍ਰਧਾਨ ਬਣਾ ਦਿੱਤਾ ਗਿਆ ਕਿ ਸਾਰੀ ਜ਼ਿੰਦਗੀ ਲਈ ਤੁਹਾਨੂੰ ਪ੍ਰਧਾਨਗੀ ਦੀ ਵੈਲਿਡਿਟੀ ਦਿੱਤੀ ਹੈ। ਕਮਾਲ ਦਾ ਹੈ ਸਾਡਾ ਇੱਥੋਂ ਦਾ ਤਾਣਾ ਬਾਣਾ, ਤੇ ਕਮਾਲ ਦੇ ਨੇ ਸਾਡੇ ਲੋਕ ਜਿਹੜੇ ਇੱਥੋਂ ਦੇ ਤਾਣੇ ਬਾਣੇ ਨੂੰ ਚਲਾਉਂਦੇ ਆ। ਦੂਜੇ ਪਾਸੇ ਸੁਰੇਸ਼ ਕਲਮਾਡੀ ਤੇ ਛੱਡ ਗਿਆ, ਉਹਨੇ ਸ਼ਰਮ ਮੰਨੀ, ਉਹਨੇ ਆਖਿਆ ਕਿ ਬਹੁਤ ਖੇਡਾਂ ਖੇਡਦੀਆਂ, ਚੁੱਪ ਕਰਕੇ ਇਸ ਖੇਡ ਸੰਘ ਦੇ ਵਿੱਚੋਂ ਪਾਸੇ ਹੋ ਜਾਈਏ, ਖੇਡ ਕੇ ਹੁਣ ਕੀ ਲੈਣਾ, 70 ਨੂੰ ਪਹੁੰਚੇ ਪਏ ਆ। ਜਦੋਂ ਬੰਦਾ 70 ਜਾਂਦਾ ਤੇ ਉਹਨੂੰ ਥੋੜਾ ਜਿਹਾ ਪਾਸੇ ਹੋ ਜਾਣਾ ਚਾਹੀਦਾ। ਇਹ ਅਭੈ ਚੌਟਾਲਾ ਜਿਹੜਾ ਇਹ ਅੜ ਗਿਆ। ਵੈਸੇ ਵੀ ਚੌਟਾਲਾ ਪਰਿਵਾਰ ਹੈ ਜਿਹੜਾ ਅੜਨ ਲਈ ਮਸ਼ਹੂਰ ਆ। ਇਹ ਕਹਿੰਦਾ ਹੈ ਕਿ ਮੈਂ ਉਹਦਾ ਤਾਂ ਛੱਡਾਂਗਾ ਜੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਹੈ ਜਿਹੜੀ ਉਹ ਇਹਨੂੰ ਨਾਮਨਜ਼ੂਰ ਕਰਦੀ ਹੈ। ਹੁਣ ਦੇਖੋ ਕਿੱਡੀ ਅਜੀਬੋ ਗਰੀਬ ਜੀ ਇਹ ਸ਼ਰਤ ਹੈ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਹੈ ਜਿਹੜੀ ਉਹ ਪਹਿਲਾਂ ਇਸ ਨਾਮਜ਼ਦਗੀ ਨੂੰ, ਇਸ ਅਹੁਦੇਦਾਰੀ ਨੂੰ ਨਾ ਮਨਜ਼ੂਰ ਕਰੇ, ਉਸ ਤੋਂ ਬਾਅਦ ਉਹ ਆਪਣੇ ਅਹੁਦੇ ਤੋਂ ਲਾਂਭੇ ਹੋਵੇਗਾ। ਹੁਣ ਇਹ ਮੁੱਦਾ ਪਹਿਲਾਂ ਉੱਥੇ ਜਾਵੇ, ਫਿਰ ਉੱਥੇ ਵਿਚਾਰਿਆ ਜਾਵੇ, ਫਿਰ ਉਹ ਇਸ ਜਿਹੜੀ ਨਾਮਜ਼ਦਗੀ ਨੂੰ ਕੈਂਸਲ ਕਰੇ। ਇਹ ਸਾਰਾ ਕੁਝ ਕਿਉਂ? ਤੁਹਾਡੇ ਪੱਲੇ ਕੋਈ ਨੈਤਿਕਤਾ ਨਹੀਂ ਹੈ? ਤੁਹਾਡੇ ਪੱਲੇ ਕੋਈ ਮਾੜੀ ਮੋਟੀ ਅਣਖ ਨਹੀਂ ਹੈ?
ਕਿ ਜਦੋਂ ਸਾਰਾ ਮੁਲਕ ਤੁਹਾਡਾ ਵਿਰੋਧ ਕਰਦਾ ਪਿਆ, ਤੁਸੀਂ ਹੱਥ ਜੋੜ ਕੇ ਲੋਕਾਂ ਦੀ ਗੱਲ ਮੰਨ ਕੇ ਪਾਸੇ ਹੋ ਜਾਓ, ਕੀ ਲੈਣਾ ਤੁਸੀਂ? ਪਰ ਉਹ ਸ਼ਰਤ ਰੱਖ ਰਿਹਾ, ਔਰ ਇਹ ਸ਼ਰਤ ਹੈ ਜਿਹੜੀ ਅਭੈ ਚੌਟਾਲਾ ਇੱਕ ਵਾਰੀ ਹਾਰ ਚੁੱਕਾ ਪਹਿਲਾਂ ਜੀ 2012 ਦੇ ਵਿੱਚ, ਜਦੋਂ ਇਹਨੂੰ ਇਸੇ ਤਰ੍ਹਾਂ ਪ੍ਰਧਾਨ ਬਣਾਇਆ ਸੀਗਾ, ਤੇ ਉਦੋਂ ਇਹਦੀ ਚੋਣ ਨੂੰ ਲੈ ਕੇ ਇਸੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੀ ਜਿਹੜੀ ਭਾਰਤੀ ਓਲੰਪਿਕ ਸੰਘ ਆ ਉਹਨੂੰ ਭੰਗ ਕਰ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਇਹਨੂੰ ਹਟਾਇਆ ਗਿਆ, ਉਸ ਤੋਂ ਬਾਅਦ ਹੀ ਬਹਾਲ ਹੋਈ ਸੀ। ਹੁਣ ਇੱਕ ਵਾਰੀ ਫੇਰ ਅਭੈ ਚੌਟਾਲਾ ਕਹਿੰਦਾ ਕਿ ਉੱਥੇ ਚਲੇ ਜਾਓ, ਇੱਕ ਵਾਰੀ ਫੇਰ ਉਹ ਭੰਗ ਕਰ ਦੇਣਾ ਤੇ ਮੈਂ ਪਾਸੇ ਹੋ ਜਾਣਾ। ਉਹਦੇ ਕਹਿਣ ਦਾ ਮਤਲਬ ਤਾਂ ਫਿਰ ਇਹੀ ਨਿਕਲਿਆ ਨਾ, ਇੱਕ ਵਾਰੀ ਫੇਰ ਉਹ ਸਾਰਾ ਕੁਛ ਹੈ ਜਿਹੜਾ ਇਤਿਹਾਸ ਉਹ ਦੁਹਰਾਇਆ ਜਾਵੇ। ਬਿਲਕੁਲ ਇੱਥੇ ਇੱਕ ਚੀਜ਼ ਜਿਹੜੀ ਹੈ ਹੋਰ ਸਪਸ਼ਟ ਹੋ ਜਾਂਦੀ ਹੈ ਕਿ ਅੰਦਰ ਖਾਤੇ ਸਾਰੇ ਹੀ ਰਲੇ ਮਲੇ ਆ ਕਿ ਦਲੇ ਮਲੇ ਆ, ਬਿਲਕੁਲ ਹੀ। ਕਿਉਂਕਿ ਦੇਖੋ ਉੱਥੇ ਓਲੰਪਿਕ ਸੰਘ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਵੀ ਬੈਠੇ ਆ, ਕਾਂਗਰਸ ਵਾਲੇ ਵੀ ਬੈਠੇ ਆ, ਹੋਰ ਦਲਾਂ ਵਾਲੇ ਵੀ ਬੈਠੇ ਆ, ਸਾਰੇ ਉੱਥੇ ਰਲ ਮਿਲ ਕੇ ਜਿਹੜੇ ਛਕਾ ਛਕਾਈ ਕਰਦੇ ਆ। ਕਿਸੇ ਨੇ ਉੱਥੇ ਵਿਰੋਧ ਨਹੀਂ ਕੀਤਾ, ਇਹਨਾਂ ਦੀ ਨਾਮਜ਼ਦਗੀ ਨੂੰ ਲੈ ਕੇ, ਇਹਨਾਂ ਦੀਆਂ ਅਹੁਦੇਦਾਰੀਆਂ ਨੂੰ ਲੈ ਕੇ ਕਿਸੇ ਨੇ ਵਿਰੋਧ ਨਹੀਂ ਕੀਤਾ। ਵਿਰੋਧ ਕੀਤਾ ਦੇਸ਼ ਦੇ ਲੋਕਾਂ ਨੇ, ਪਰ ਦੇਸ਼ ਦੇ ਲੋਕਾਂ ਦੇ ਵਿਰੋਧ ਦਾ ਇਹ ਬਿਲਕੁਲ ਵੀ ਅਸਰ ਨਹੀਂ ਬਣਾਉਂਦੇ। ਪਰ ਸਭ ਤੋਂ ਜਿਹੜੀ ਦਿਲਚਸਪ ਗੱਲ ਹੈ ਕਿ ਸਾਡੇ ਇੱਥੋਂ ਦੇ ਲੀਡਰ ਜਿਹੜੇ ਕਿਸ ਤਰੀਕੇ ਦੇ ਨਾਲ ਖੇਡ ਸੰਘਾਂ ਤੇ ਕਾਬਜ਼ ਹੋਏ ਆ ਤੇ ਉਹਨਾਂ ਦੀਆਂ ਪ੍ਰਾਪਤੀਆਂ ਕੀ ਹੈ, ਉਹ ਵੇਖਣ ਵਾਲਾ ਕਿੱਸਾ ਹੈ। ਸਾਡੇ ਇੱਥੇ ਦੇਖੋ ਤੀਰ ਅੰਦਾਜ਼ੀ ਦਾ ਜਿਹੜਾ ਮੁਖੀ ਹੈ ਉਹ ਵਿਜੇ ਕੁਮਾਰ ਮਲਹੋਤਰਾ ਭਾਰਤੀ ਜਨਤਾ ਪਾਰਟੀ ਦਾ, ਬਾਕਸਿੰਗ ਦਾ ਜਿਹੜਾ ਮੁਖੀ ਹੈ ਅਭਿਸ਼ੇਕ ਮਟੋਰੀਆ ਭਾਰਤੀ ਜਨਤਾ ਪਾਰਟੀ ਦਾ, ਕੁਸ਼ਤੀ ਦਾ ਜਿਹੜਾ ਬ੍ਰਿਜ ਭੂਸ਼ਣ ਭਾਜਪਾ ਦਾ ਨੇਤਾ ਹੈ, ਬੈਡਮਿੰਟਨ ਸੰਘ ਦਾ ਜਿਹੜਾ ਮੁਖੀ ਹੈ ਉਹ ਅਖਿਲੇਸ਼ ਦਾਸ ਗੁਪਤਾ ਹੈ, ਉਹ ਕਾਂਗਰਸ ਨੇਤਾ ਹੈ, ਤੇ ਸਾਈਕਲਿੰਗ ਫੈਡਰੇਸ਼ਨ ਦਾ ਜਿਹੜਾ ਮੁਖੀ ਹੈ ਉਹ ਸਾਡਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦਾ, ਉਹ ਅਕਾਲੀ ਦਲ ਦਾ। ਸਾਰੇ ਦਲਾਂ ਨੇ ਜਿਸ ਤਰ੍ਹਾਂ ਨਾ ਵੰਡ ਕੇ ਵੰਡੀਆਂ ਪਾ ਲੈਂਦੇ ਕਿ ਆਹ ਢੇਰੀ ਉਹਦੀ, ਆਹ ਢੇਰੀ ਉਹਦੀ, ਆਹ ਢੇਰੀ ਉਹਦੀ, ਢੇਰੀਆਂ ਪਾਈਆਂ ਉੱਥੇ, ਢੇਰੀਆਂ ਪਾ ਕੇ ਬੈਠੇ ਆ। ਔਰ ਕਮਾਲ ਦੀ ਗੱਲ ਆ ਕਿ ਜਦੋਂ ਦੂਜਾ ਕੋਈ ਗਲਤੀ ਕਰਦਾ, ਦੂਜਾ ਕੋਈ ਇਸ ਤਰ੍ਹਾਂ ਦਾ ਅਹੁਦੇਦਾਰੀ ਲਈ ਕੋਈ ਇਸ ਤਰ੍ਹਾਂ ਦਾ ਨੇਮ ਕਾਇਦਾ ਤੋੜਦਾ ਜਾਂ ਬੇਸ਼ਰਮੀ ਵਾਲਾ ਕੰਮ ਕਰਦਾ, ਦੂਜਾ ਕੋਈ ਟੋਕਦਾ ਹੀ ਨਹੀਂ, ਕਿਉਂਕਿ ਉਹਨੂੰ ਪਤਾ ਕੱਲ ਨੂੰ ਹੋ ਸਕਦਾ ਮੇਰੀ ਵੀ ਚੋਰੀ ਫੜੀ ਜਾਵੇ। ਸਾਰੇ ਉੱਥੇ ਇਹੋ ਜਿਹੇ ਬੰਦੇ ਰਲੇ ਆ ਜਿਹੜੇ ਕੋਈ ਕਿਸੇ ਦਾ ਵਿਰੋਧ ਹੀ ਨਹੀਂ ਕਰਦੇ। ਸੋ ਏਡੇ ਵੱਡੇ ਵੱਡੇ ਨੇਤਾ ਬੈਠੇ ਆ, ਪਰ ਖੇਡ ਸੰਘਾਂ ਦਾ ਮਿਆਰ ਹੈ ਜਿਹੜੇ ਉਹ ਦਿਨੋਂ ਦਿਨ ਨਿਘਾਰ ਵੱਲ ਜਾਂਦੇ ਆ। ਤੇ ਨਿਘਾਰ ਦਾ ਨਮੂਨਾ ਤੁਹਾਨੂੰ ਮੈਂ ਦੱਸ ਦਿੰਦਾ, ਜਿਸ ਤੀਰ ਅੰਦਾਜ਼ੀ ਦਾ ਵਿਜੇ ਕੁਮਾਰ ਮਲਹੋਤਰਾ ਭਾਰਤੀ ਜਨਤਾ ਪਾਰਟੀ ਵਾਲਾ ਮੁਖੀ ਹੈ, ਰੀਓ ਓਲੰਪਿਕ ਦੇ ਵਿੱਚ ਉਹਦਾ ਇੱਕ ਵੀ ਮੈਡਲ ਨਹੀਂ ਸੀ। ਅਭਿਸ਼ੇਕ ਮਟੋਰੀਆ ਭਾਰਤੀ ਜਨਤਾ ਪਾਰਟੀ ਵਾਲਾ ਜਿਹੜੀ ਬਾਕਸਿੰਗ ਸੰਘ ਦਾ ਉਹ ਪ੍ਰਧਾਨ ਆ, ਉਹਦਾ ਵੀ ਇੱਕ ਮੈਡਲ ਨਹੀਂ ਸੀ। ਕੁਸ਼ਤੀ ਵਾਲਾ ਜਿਹੜਾ ਬ੍ਰਿਜ ਭੂਸ਼ਣ ਹੈ ਭਾਰਤੀ ਜਨਤਾ ਪਾਰਟੀ ਵਾਲਾ, ਉਹਦੀ ਅਗਵਾਈ 'ਚ ਇੱਕ ਮੈਡਲ ਆਇਆ ਕੁਸ਼ਤੀ 'ਚੋਂ ਸਿਰਫ। ਪਹਿਲਾਂ ਕਹਿ ਜਾਂਦੇ ਸੀ ਕਿ ਅਸੀਂ 5 ਤੋਂ 10 ਮੈਡਲ ਲੈ ਆਵਾਂਗੇ। ਬੈਡਮਿੰਟਨ ਦੇ ਵਿੱਚੋਂ ਵੀ ਇੱਕ ਮੈਡਲ ਆਇਆ ਸਾਨੂੰ। ਔਰ ਸਾਈਕਲਿੰਗ ਜਿਹੜਾ ਕਿ ਪਰਮਿੰਦਰ ਢੀਂਡਸਾ ਚਲਾਉਂਦਾ ਸਾਈਕਲ, ਤੇ ਉਸ ਸਾਈਕਲ ਨੂੰ ਤੇ ਕੋਈ ਵੀ ਨਹੀਂ ਮਿਲਿਆ ਸੁੱਖ ਦੇ ਨਾਲ। ਸੋ ਇਹਨਾਂ ਦੀ ਪ੍ਰਾਪਤੀ ਕੀ ਹੈ, ਪਰ ਬਦਲੇ ਦੇ ਵਿੱਚ ਇਹ ਕੀ ਕੁਛ ਲੈ ਰਹੇ ਆ, ਉਹ ਸੋਚਣ ਵਾਲੀ ਗੱਲ ਆ। ਮੇਰੇ ਖਿਆਲ ਦੇ ਨਾਲ ਤੇ ਇਹਨਾਂ ਦੇ ਵਿੱਚੋਂ ਅੱਧੇ ਬਹੁਤੇ ਉਹ ਆ ਜਿਨ੍ਹਾਂ ਨੂੰ ਜਿਹੜੀਆਂ ਖੇਡਾਂ ਨਾਲੇ ਜੁੜੇ ਆ, ਉਹਨਾਂ ਨੂੰ ਉਹਨਾਂ ਖੇਡਾਂ ਦਾ ਪਤਾ ਹੀ ਨਹੀਂ। ਜਿਹਨੇ ਕਦੇ ਗੁੱਲੀ ਡੰਡਾ ਵੀ ਨਹੀਂ ਖੇਡਿਆ ਉਹ ਹਾਕੀ ਖਿਡਾਈ ਜਾਂਦਾ, ਜਿਹਨੇ ਕਦੇ ਬੈਟ ਨਹੀਂ ਫੜ ਕੇ ਵੇਖਿਆ ਉਹ ਕ੍ਰਿਕਟ ਖਿਡਾਈ ਜਾਂਦਾ। ਨਰਿੰਦਰ ਮੋਦੀ 15 ਸਾਲ ਗੁਜਰਾਤ ਕ੍ਰਿਕਟ ਸੰਘ ਦਾ ਮੁਖੀ ਰਹਿ ਗਿਆ, ਮੇਰੇ ਖਿਆਲ ਦੇ ਨਾਲ ਕਦੇ ਨੇ ਖੋ ਖੋ ਨਹੀਂ ਖੇਡੀ। ਸੋ ਇਸ ਤਰ੍ਹਾਂ ਦਾ ਜਿਹੜਾ ਕਾਲਾ ਮਾਲਾ ਚੱਲਦਾ ਪਿਆ, ਇਹਨੂੰ ਰੋਕਣ ਦੀ ਜ਼ਰੂਰਤ ਆ। ਇਹ ਜਿਹੜੇ ਸਿਆਸਤਦਾਨ ਆ ਇਹ ਮੁਖੀ ਬੰਨੇ ਨਹੀਂ ਚਾਹੀਦੇ ਇਸ ਖੇਡ ਸੰਘਾਂ ਦੇ। ਖੇਡ ਸੰਘਾਂ ਦਾ ਸੰਚਾਲਨ ਕਰਨ ਖੇਡ ਨਾਲ ਜੁੜੇ ਲੋਕ, ਤਾਂ ਹੀ ਖੇਡਾਂ ਦਾ ਭਲਾ ਹੋਏਗਾ। ਨਹੀਂ ਤਾਂ ਖੇਡਾਂ ਵਿਚਾਰੀਆਂ ਉਹ ਇਸ ਖੇਡ ਦਾ ਸ਼ਿਕਾਰ ਹੋ ਕੇ ਖੇਡਾਂ ਜੋਗੀਆਂ ਰਹਿ ਨਹੀਂ ਜਾਣਗੀਆਂ। ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕੈਪਟਨ ਅਤੇ ਕੇਜਰੀਵਾਲ ਟਵਿੱਟਰ ਦੇ ਉੱਤੇ ਫਿਰ ਇੱਕ ਦੂਜੇ ਨੂੰ ਲਲਕਾਰਨ ਲੱਗੇ। ਹੁਣ ਆਏ ਤੇ ਹੈਗੇ ਕੇਜਰੀਵਾਲ ਜਾਣ ਪਟਿਆਲੇ। ਅਸਲ ਦੇ ਵਿੱਚ 2012 ਚ ਖੁੰਡਾ ਬੜਾ ਮਸ਼ਹੂਰ ਹੋਇਆ ਸੀ ਕੈਪਟਨ ਦਾ ਜੀ। ਖੁੰਡਾ ਤੇ ਖੁੰਝ ਚ ਲੱਗ ਗਿਆ। ਹੁਣ ਖੁੰਡਾ ਤੇ ਚੁੱਕਿਆ ਨਹੀਂ, ਖੁੰਡਾ ਖੁੰਝ ਚ ਲੱਗ ਗਿਆ। ਪਰ ਹੁਣ ਟਵਿੱਟਰ ਹੱਥ ਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਈ ਨਾ ਕੋਈ ਹਥਿਆਰ ਇਹੋ ਜਿਹਾ ਮਿਲ ਜਾਂਦਾ ਜਿਹਦੇ ਨਾਲ ਉਹ ਵਾਰ ਫਿਰ ਵਿਰੋਧੀਆਂ ਤੇ ਕਰੀ ਜਾਂਦਾ। ਐਤਕੀ ਉਹਦੇ ਕੋਲ ਟਵਿੱਟਰ ਆ ਤੇ ਟਵਿੱਟਰ ਤੇ ਉਹ ਲੱਪਰੇ ਲਾਈ ਜਾਂਦਾ। ਕੱਲ ਵੈਸੇ ਇਹਨੂੰ ਘੇਰ ਲਿਆ ਸੀ ਅਕਾਲੀ ਦਲ ਵਾਲਿਆਂ ਨੇ, ਔਰ ਉੱਥੇ ਟਵੀਟ ਕਰ ਦਿੱਤਾ ਇਹਨੇ ਪੰਜਾਬ ਦਾ ਕੋਈ ਸਵਾਲ ਕਰਕੇ। ਉਹਨਾਂ ਦੀ IT ਸੈੱਲ ਵਾਲੇ ਜਿੰਨੇ ਸੀਗੇ ਸਾਰੇ ਉੱਥੇ ਇਕੱਠੇ ਹੋ ਗਏ। ਮੁੜ ਕੇ ਕੈਪਟਨ ਅਮਰਿੰਦਰ ਸਿੰਘ ਸੀ ਜਿਹੜਾ ਉਹ ਉੱਥੇ ਬਹੁਤਾ ਵੇਖਿਆ ਨਹੀਂ, ਉਹਨੂੰ ਬਹੁਤਾ ਕੁਸਕਿਆ ਨਹੀਂ ਉੱਥੇ। ਅੱਜ ਅਰਵਿੰਦ ਕੇਜਰੀਵਾਲ ਤੇ ਇਹਨਾਂ ਦੀ ਆਪਸ ਦੇ ਵਿੱਚ ਟਵਿੱਟਰ ਤੇ ਇੱਕ ਛੋਟੀ ਜਿਹੀ ਜੰਗ ਹੋਈ ਹੈ। ਜੰਗ ਛਿੜੀ ਕਿੱਥੋਂ? ਅਰਵਿੰਦ ਕੇਜਰੀਵਾਲ ਨੇ ਜਦੋਂ ਜਰਨੈਲ ਸਿੰਘ ਨੂੰ ਕੱਲ ਆਮ ਆਦਮੀ ਪਾਰਟੀ ਦਾ ਜਰਨੈਲ ਬਣਾ ਕੇ ਲੰਬੀ ਦੇ ਮੈਦਾਨ 'ਚ ਉਤਾਰਿਆ, ਕੈਪਟਨ ਅਮਰਿੰਦਰ ਸਿੰਘ ਨੇ ਜਦ ਹੀ ਇਹ ਗੱਲ ਕਹਿ ਦਿੱਤੀ ਕਿ ਇਹ ਤੇ ਰਲੇ ਹੋਇਆ, ਇਹਨਾਂ ਨੇ ਕਮਜ਼ੋਰ ਉਮੀਦਵਾਰ ਲੰਬੀ ਦੇ ਵਿੱਚ ਉਤਾਰ ਕੇ ਬਾਦਲ ਨੂੰ ਸਿੱਧੇ ਤੌਰ ਤੇ ਮਦਦ ਕੀਤੀ ਹੈ। ਫਿਰ ਅਰਵਿੰਦ ਕੇਜਰੀਵਾਲ ਨੇ ਸਵਾਲ ਕੀਤਾ ਕਿ ਤੁਸੀਂ ਕਿਉਂ ਨਹੀਂ ਲੜ ਰਹੇ? ਤੁਸੀਂ ਲੜੋ ਬਾਦਲ ਜਾਂ ਮਜੀਠੀਆ ਦੇ ਖਿਲਾਫ।
ਤੁਸੀਂ ਲੜ ਲਓ ਚੋਣ। ਤੇ ਉਹ ਕਹਿੰਦਾ ਜੀ ਕਿ ਬਾਦਲ ਮਜੀਠੀਆ ਨੂੰ ਤਾਂ ਮੈਂ ਹਰਾ ਚੁੱਕਾ, ਇਹਨਾਂ ਨੂੰ ਤੇ ਹਰਾ ਚੁੱਕਾ, ਬਾਦਲ ਦੀ ਕਹਾਣੀ ਖਤਮ ਹੋ ਗਈ। ਅਰੁਣ ਜੇਤਲੀ ਮੈਂ ਹਰਾਇਆ, ਵਿਕਰਮਜੀਤ ਮਜੀਠੀਆ ਹਰਾਇਆ, ਤੁਸੀਂ ਆਓ ਮੈਦਾਨ ਦੇ ਵਿੱਚ, ਤੂੰ ਆ ਮੈਦਾਨ ਦੇ ਵਿੱਚ, ਤੇਰੇ ਨਾਲ ਵੇਖਣਾ, ਤੂੰ ਲੜ ਚੋਣ। ਸੋ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਇਹ ਤੇ ਚੁਣੌਤੀ ਖੋਖਲੀ, ਮੈਂ ਤੇ ਚੋਣ ਲੜਨੀ ਨਹੀਂ। ਜੀ ਪਰ ਇਹ ਬਹਿਸ ਹੈ ਜਿਹੜੀ ਹਾਲੇ ਰੁਕਦੀ ਨਹੀਂ ਜਾਪਦੀ। ਹੋਰ ਵੀ ਟਵੀਟ ਆ ਜਿਹੜੇ ਉਹ ਲਗਾਤਾਰ ਆਈ ਜਾਂਦੇ ਆ, ਇੱਕ ਦੂਜੇ ਨੂੰ ਰੀਟਵੀਟ ਕੀਤੀ ਜਾਂਦੇ ਆ। ਪਰ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਜਿਹੜੀ ਕੱਲ ਲੰਬੀ ਚ ਰੈਲੀ ਕੀਤੀ, ਉਸ ਤੋਂ ਬਾਅਦ ਅੱਜ ਮਜੀਠਾ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ, ਇਹ ਥੋੜੇ ਜਿਹੇ ਤੱਤੇ ਹੋਏ ਪਏ ਆ ਉਸ ਚੀਜ਼ ਨੂੰ ਵੇਖ ਕੇ ਕਿ ਇਹਨਾਂ ਦੀ ਚੜ੍ਹਤ ਹੈ ਜਿਹੜੀ ਉਹ ਬਰਕਰਾਰ ਹੋ ਰਹੀ। ਕਿਉਂਕਿ ਦੇਖੋ ਬਹੁਤ ਵੱਡੀ ਉਥਲ ਪੁਥਲ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ। ਇਹ ਗੱਲ ਹਰੇਕ ਨੂੰ ਮੰਨਣੀ ਪੈਗੀ ਕਿ ਇਹਨਾਂ ਦੀ ਬੜੀ ਟੁੱਟ ਭੱਜ ਹੋਈ ਆ। ਪਰ ਕਮਾਲ ਦੀ ਗੱਲ ਆ ਕਿ ਇਸ ਟੁੱਟ ਭੱਜ ਦੇ ਬਾਵਜੂਦ ਜੋ ਉਹਨਾਂ ਦੀਆਂ ਰੈਲੀਆਂ ਨੂੰ ਇਕੱਠ ਪੈਂਦਾ, ਜੋ ਉਹਨਾਂ ਦੇ ਰੋਡ ਸ਼ੋਜ਼ ਨੂੰ ਇਕੱਠ ਪੈਂਦਾ ਹੈ, ਉਹ ਵਾਕਿਆ ਹੀ ਵਿਲੱਖਣ ਆ। ਤੇ ਫਿਰ ਜੇ ਲੋਕ ਹੈਰਾਨ ਆ ਕਿ ਇਕੱਠ ਇਹਨਾਂ ਆਪ ਮੁਹਾਰੇ ਆ ਕਿਵੇਂ ਜਾ ਰਿਹਾ, ਫਿਰ ਜਿਹੜੇ ਸਿਆਸੀ ਵਿਰੋਧੀ ਉਹ ਪਰੇਸ਼ਾਨ ਤੇ ਹੋਣਗੇ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਜਾਣ ਕੇ ਉਕਸਾਉਂਦਾ ਹੈ ਕਿ ਅਰਵਿੰਦ ਕੇਜਰੀਵਾਲ ਕੋਈ ਨਾ ਕੋਈ ਇਹੋ ਜਿਹੀ ਗੱਲ ਕਰੇ ਜਿਹਦੇ ਆਧਾਰ ਤੇ ਆਖਿਆ ਜਾ ਸਕੇ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਉਹਨੂੰ ਪੰਜਾਬ ਪ੍ਰਤੀ ਸਮਝ ਨਹੀਂ, ਜਾਂ ਉਹ ਪੰਜਾਬ ਵਿਰੋਧੀ ਹੈ। ਕੋਈ ਇਸ ਤਰ੍ਹਾਂ ਦਾ ਇਹ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਉਕਸਾਹਟ ਭਰਿਆ ਕੰਮ ਕੀਤਾ ਜਾ ਰਿਹਾ, ਕੁਛ ਨਾ ਕੁਛ ਬੋਲੇ। ਪਰ ਅਰਵਿੰਦ ਕੇਜਰੀਵਾਲ ਠੀਕ ਆ, ਉਸੇ ਭਾਸ਼ਾ 'ਚ ਹੀ ਗੱਲ ਕਰੀ ਜਾਂਦਾ। ਪਰ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਜੇ ਅੱਗੇ ਵਧਣਾ ਹੈ ਤੇ ਉਹਨੂੰ ਆ ਟਵਿੱਟਰ ਵਾਰ ਤੇ ਸਭ ਕੁਛ ਹੈ ਜਿਹੜਾ ਛੱਡ ਦੇਣਾ ਚਾਹੀਦਾ। ਪਰ ਗੱਲ ਕੀ ਹੈ ਕਿ ਅਰਵਿੰਦ ਕੇਜਰੀਵਾਲ ਵੀ ਅੱਗੋਂ ਮਜਬੂਰ ਆ, ਉਹ ਵੀ ਉੱਠ ਕੇ ਟੱਕਰ ਪੈਂਦਾ, ਉਹ ਤੇ ਅੱਧੀ ਰਾਤ ਨੂੰ ਵੀ ਟੱਕਰ ਪੈਂਦਾ ਕਈ ਵਾਰੀ। ਟਵੀਟ ਤੇ ਤਾਂ ਉਹ ਵੱਟ ਕੱਢ ਦਿੰਦਾ, ਜੇ ਨਾ ਕੋਈ ਲੱਭੇ ਤੇ ਫਿਰ ਨਰਿੰਦਰ ਮੋਦੀ ਦੇ ਮਗਰ ਤੇ ਉਹਨੇ ਪੈ ਹੀ ਜਾਣਾ। ਸੋ ਮੇਰੇ ਖਿਆਲ ਦੇ ਨਾਲ ਬਚਣ ਦੀ ਜ਼ਰੂਰਤ ਹੈ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਬਾਰੇ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਉਹ ਟਵੀਟ ਕਰਦੇ ਆ, ਟਵੀਟ ਕਰਕੇ ਚੁਣੌਤੀਆਂ ਦਿੰਦੇ ਕਿ ਇੱਧਰ ਚੋਣ ਲੜੋ ਜੀ, ਉੱਧਰ ਲੜੋ, ਮੇਰੇ ਨਾਲ ਆ ਕੇ ਚੋਣ ਲੜੋ। ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਬਹੁਤ ਵੱਡੀਆਂ ਚੋਣਾਂ ਲੜ ਚੁੱਕਾ, ਪਰ ਬਰਾਬਰੀ ਨਹੀਂ ਕਰ ਸਕਦਾ। ਅਰਵਿੰਦ ਕੇਜਰੀਵਾਲ ਨੇ ਉਸ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜੀ ਹੈ ਵਾਰਾਣਸੀ ਦੇ ਵਿੱਚ ਜਾ ਕੇ, ਜਿਸ ਨਰਿੰਦਰ ਮੋਦੀ ਦੇ ਉਸ ਦੌਰ ਦੇ ਵਿੱਚ ਕੋਈ ਮੋਹਰੇ ਨਹੀਂ ਸੀ ਖੜਦਾ। ਤੇ ਜਦੋਂ ਜਾ ਕੇ ਇਹਨੇ ਚੋਣ ਲੜੀ ਉੱਥੇ ਵਾਰਾਣਸੀ ਦੇ ਵਿੱਚ, ਇਹਨੂੰ ਕਿਸੇ ਨੇ ਕਿਰਾਏ ਤੇ ਛੱਤ ਨਹੀਂ ਸੀ ਦਿੱਤੀ ਰਹਿਣ ਲਈ, ਉੱਥੇ ਧਰਮਸ਼ਾਲਾ ਦੇ ਵਿੱਚ ਰਿਹਾ ਸੀ ਤੇ ਧਰਮਸ਼ਾਲਾ 'ਚ ਵੀ ਡੰਡਾ ਡੋਰਾ ਚਕਾਤਾ ਸੀ। ਪਰ ਬਾਵਜੂਦ ਇਸ ਦੇ ਇਹ ਬੰਦਾ 2 ਲੱਖ ਵੋਟ ਲੈ ਗਿਆ ਸੀ ਉੱਥੇ ਜਾ ਕੇ। ਜਿੰਨੀ ਇਹਨੇ ਤਗੜੀ ਟੱਕਰ ਦਿੱਤੀ ਹੈ, ਠੀਕ ਹੈ, ਉਹਨੇ ਅਰੁਣ ਜੇਤਲੀ ਨੂੰ ਹਰਾਇਆ, ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੀ ਚੋਣ ਲੜੀ ਹੈ। ਪਰ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਜੇ ਇਹ ਕਹਿਣ ਕਿ ਉਹ ਚੋਣ ਲੜਨ ਤੋਂ ਡਰਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦਾ ਭਰਮ ਭੁਲੇਖਾ ਹੈ। ਅਰਵਿੰਦ ਕੇਜਰੀਵਾਲ ਜੇ ਡਰਦਾ ਹੁੰਦਾ ਤੇ ਦਿੱਲੀ ਤੋਂ ਚੱਲ ਕੇ ਵਾਰਾਣਸੀ 'ਚ ਨਰਿੰਦਰ ਮੋਦੀ ਨੂੰ ਘੇਰਦਾ ਨਹੀਂ ਸੀ। ਗੱਲ ਇਹ ਹੈ ਕਿ ਇਸ ਸਮੇਂ ਉਹਦੀ ਮਜਬੂਰੀ ਹੈ, ਉਹ ਦਿੱਲੀ ਛੱਡ ਨਹੀਂ ਸਕਦਾ। ਨਹੀਂ ਤੇ ਮੇਰੇ ਖਿਆਲ ਦੇ ਨਾਲ ਕੈਪਟਨ ਦਾ ਚਾਅ ਉਹਨੇ ਪੂਰਾ ਕਰ ਦੇਣਾ ਸੀ, ਜਿਵੇਂ ਮੋਦੀ ਦਾ ਕਰਤਾ ਸੀ। ਜੀ ਚਲੋ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਬੜੇ ਮੌਕੇ ਮਿਲਣੇ ਆ, ਕੀ ਪਤਾ ਲੋਕਾਂ ਨੂੰ ਇਹ ਵੀ ਟੱਕਰ ਦੇਖਣ ਨੂੰ ਮਿਲ ਹੀ ਜਾਵੇ। ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਟੰਡਨ ਵਰਗੇ ਕਾਲੇ ਧਨ ਦੇ ਮਹਾਰਥੀ ਹੋਏ ਗ੍ਰਿਫਤਾਰ। ਟੰਡਨ ਹੋ ਰਹੀ ਟਨ ਹੋ ਰਹੇ ਆ ਕਿਉਂਕਿ ਈਡੀ ਨੇ ਰਿਮਾਂਡ ਲੈ ਲਿਆ। ਜਦੋਂ ਰਿਮਾਂਡ ਦਾ ਜ਼ਿਕਰ ਆ ਜਾਂਦਾ ਨਾ, ਫਿਰ ਤੋਤੇ ਵੀ ਹੈ ਜਿਹੜੇ ਵੀ ਬੋਲਣ ਲੱਗ ਜਾਂਦੇ। ਰਿਮਾਂਡ ਬੜੀ ਭੈੜੀ ਚੀਜ਼ ਆ। ਈਡੀ ਨੇ ਰਿਮਾਂਡ ਲਿਆ ਹੋਵੇ ਤੇ ਫਿਰ ਤੇ ਉਦੋਂ ਵੀ ਜ਼ਿਆਦਾ ਬੁਖਾਰ ਚੜ ਜਾਂਦਾ ਮੇਰੇ ਖਿਆਲ ਦੇ ਨਾਲ, ਜਿੰਨਾ ਥਰਮਾਮੀਟਰ 'ਚ ਤਾਪਮਾਨ ਹੁੰਦਾ ਉਹਦੇ ਤੋਂ ਵੀ ਗਾਂ ਲੰਘ ਜਾਂਦਾ ਕੰਮ ਹਿਸਾਬ ਕਿਤਾਬ। ਇੱਕ ਟੰਡਨ ਹੋ ਰਹੀ ਸੀ ਕਿ ਜਿਹੜੇ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੇ ਪੱਧਰ ਤੇ ਹੱਥ ਰੰਗੇ ਆ। ਇੱਕ ਟੰਡਨ ਸੀ, ਇੱਕ ਜਿਹੜਾ ਲੋਢਾ ਕਾਰੋਬਾਰੀ ਸੀ। ਇਹਨਾਂ ਨੇ ਕੀ ਕੀਤਾ ਆ ਕਿ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ 70 ਕਰੋੜ ਦੀ, ਕਿ 70 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਉਹ ਵਟਾਇਆ ਪੁਰਾਣੀ ਕਰੰਸੀ ਦੇ ਬਦਲੇ ਨਵੀਂ ਕਰੰਸੀ ਲਈ। 70 ਕਰੋੜ ਰੁਪਈਆ ਜਿਹੜਾ ਉਹ ਸਿਰਫ ਤੇ ਸਿਰਫ ਅਧਿਕਾਰਤ ਫਿਗਰ ਆ, ਅੱਗੇ ਵੱਧ ਸਕਦਾ, ਘਟ ਸਕਦਾ। ਘਟਨਾ ਤੇ ਹੁਣ ਕੀ ਹੈ, ਘਟਨਾ ਤੇ ਹੁਣ ਮੇਰੇ ਖਿਆਲ ਦੇ ਨਾਲ ਨਹੀਂ, ਹੁਣ ਈਡੀ ਦੇ ਧੱਕੇ ਚੜੇ, ਹੁਣ ਤੇ ਵਧੇਗਾ ਕਿਉਂਕਿ ਹਾਲੇ ਲੋਡਾ ਦੇ ਜਿਹੜੇ ਕੁਝ ਲੋਕਰ ਆ ਉਹ ਖੋਲੇ ਜਾਣੇ ਬਾਕੀ ਆ। ਰੋਹਿਤ ਟੰਡਨ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ। ਰੋਹਿਤ ਟੰਡਨ ਵਕੀਲ ਆ ਦਿੱਲੀ ਦੇ ਵਿੱਚ। ਸਭ ਤੋਂ ਵੱਡੀ ਜਿਹੜੀ ਬਰਾਮਦਗੀ ਪਹਿਲਾਂ ਹੋਈ ਸੀ 18 ਕਰੋੜ ਦੀ ਭਾਰਤ ਦੇ ਵਿੱਚ, ਉਹ ਰੋਹਿਤ ਟੰਡਨ ਕੋਲ ਹੋਈ ਸੀ, ਪਰ ਇਹਦੀ ਗ੍ਰਿਫਤਾਰੀ ਨਹੀਂ ਸੀ ਹੋਈ। ਹੁਣ ਗ੍ਰਿਫਤਾਰ ਕਰ ਲਿਆ ਇਹਨੂੰ ਮੇਰੇ ਖਿਆਲ ਦੇ ਨਾਲ ਈਡੀ ਨੇ, ਇਹਨੂੰ ਵੀ ਰਿਮਾਂਡ ਤੇ ਲੈ ਲਿਆ। ਲੋਡਾ ਵੀ ਰਿਮਾਂਡ ਤੇ ਆ।
ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਕਹਾਣੀ, ਹਾਲਾਂਕਿ ਕਿਉਂਕਿ ਈਡੀ ਨੇ ਬਹੁਤਾ ਕੁਝ ਸਾਫ਼ ਨਹੀਂ ਕੀਤਾ, ਪਰ ਫਿਰ ਵੀ ਜੋ ਪ੍ਰਾਪਤ ਹੈ ਜਾਣਕਾਰੀ ਜਿੰਨੀ ਕੁ, ਉਹਦੇ ਆਧਾਰ ਤੇ ਇੰਨੀ ਗੱਲ ਆਖੀ ਜਾ ਸਕਦੀ ਕਿ ਇਹ ਵਕੀਲ ਸੀ, ਲੋਢਾ ਕਾਰੋਬਾਰੀ ਸੀ, ਤੇ ਇੱਕ ਇਹਨਾਂ ਦਾ ਹੋਰ ਸਾਥੀ ਸੀ ਜਿਹੜਾ ਕੋਟਕ ਮਹਿੰਦਰਾ ਕੋਟਕ ਦਾ ਬੈਂਕ ਮੈਨੇਜਰ ਸੀਗਾ। ਜੀ ਇਹ ਤਿੰਨੇ ਆਪਸ ਦੇ ਵਿੱਚ ਰਲੇ ਹੋਏ ਸਨ। ਵਕੀਲ ਨੇ ਅੱਗੇ ਲੋਢਾ ਨੂੰ ਕਿਹਾ ਕਿ ਮੇਰੀ ਇੰਨੀ ਰਕਮ ਆ, ਇਹ ਐਕਸਚੇਂਜ ਕਰਨੀ ਆ। ਉਹਨੇ ਅੱਗੇ ਆਪਣੇ ਮਿੱਤਰ ਨੂੰ ਪੱਟਿਆ, ਔਰ ਉਹ ਐਡਾ ਸਾਊ ਸੀ ਬੰਦਾ, ਬੈਂਕ ਮੈਨੇਜਰ ਐਡਾ ਭਲਾ ਬੰਦਾ ਸੀ, ਭਲਾ ਆਦਮੀ ਸੀ। ਉਹ ਦੇਖੋ ਆਪਣੇ ਬੈਂਕ ਦੇ ਵਿੱਚੋਂ ਨਵੇਂ ਨੋਟ ਚੱਕਦਾ, ਟੈਚੀ 'ਚ ਪਾ ਕੇ ਬਾ ਅਦਬ ਇਹਨਾਂ ਦੇ ਟਿਕਾਣੇ ਤੇ ਆਉਂਦਾ, ਨਵੇਂ ਰੱਖ ਜਾਂਦਾ, ਪੁਰਾਣੇ ਲੈ ਜਾਂਦਾ। ਮਤਲਬ ਕਿ ਨੋਟ ਬਦਲਣ ਦੇ ਵਿੱਚ ਵੀ VIP ਟ੍ਰੀਟਮੈਂਟ ਲੈ ਰਹੇ ਸੀ ਇਹ ਲੋਕ। ਜੀ ਸੋ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਹੋਮ ਡਿਲੀਵਰੀ ਬੈਂਕ ਮੈਨੇਜਰ ਸਾਹਿਬ ਉੱਥੇ ਕਰਕੇ ਆਉਂਦੇ ਸਨ। ਹੁਣ ਇਹ ਪਤਾ ਲੱਗਿਆ ਕਿ ਵਕੀਲ ਦਾ ਪੈਸਾ ਆਪਦਾ ਨਹੀਂ ਸੀ। ਅਸਲ ਦੇ ਵਿੱਚ ਵਕੀਲ ਦੇ ਕੋਲ ਉਹੋ ਜਿਹੇ ਗਾਹਕ ਬਥੇਰੇ ਸਨ, ਜਿਹਦੇ ਵਿੱਚ ਨੇਤਾ ਵੀ ਸੀ, ਜਿਹਦੇ 'ਚ ਅਫਸਰ ਵੀ ਸਨ। ਉਹਨਾਂ ਨੇ ਕਿਉਂਕਿ ਹੱਥ ਅੱਗੇ ਹੀ ਰਲਾਏ ਹੋਏ ਸੀ, ਇਹੋ ਜਿਹੀਆਂ ਖੇਡਾਂ ਖੇਡਦੇ ਸੀ। ਉਹਨਾਂ ਨੇ ਕਿਹਾ ਕਿ ਵਕੀਲਾਂ ਮਾਰ ਮੋਰਚਾ। ਵਕੀਲ ਨੇ ਅੱਗੇ ਕਾਰੋਬਾਰੀ ਲੋਢਾ ਸੀਗਾ ਜਿਹੜਾ, ਉਹਦੇ ਨਾਲ ਸੈਟਿੰਗ ਕੀਤੀ। ਉਹਦਾ ਅੱਗੇ ਜਿਹੜਾ ਖੇਡ ਚੱਲਦਾ ਸੀਗਾ ਬੈਂਕ ਮੈਨੇਜਰ ਨਾਲ, ਉਹਨੇ ਉਹਦਾ ਸਹਾਰਾ ਲਿਆ। ਇਹਦੇ 'ਚ ਇੱਕ ਦੋ ਹਵਾਲਾ ਕਾਰੋਬਾਰੀ ਸੀ, ਕਿਉਂਕਿ ਹਵਾਲੇ ਦਾ ਕੰਮ ਕਰਦੇ ਸਨ। ਇਹ ਸਾਰਾ ਕੁਛ ਇਸ ਤਰੀਕੇ ਦੇ ਨਾਲ ਇਹਨਾਂ ਨੇ ਗੰਢ ਤੁੱਪ ਕੀਤੀ ਹੋਈ ਸੀ। ਇਸ ਤਰੀਕੇ ਦੇ ਨਾਲ ਸਾਰਾ ਖੇਡ ਜਿਹੜਾ ਖੇਡਿਆ, ਪਰ ਜੀ ਬਾਵਜੂਦ ਇਸ ਦੇ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਕਿ ਜਿਹੜੇ ਲੋਕ ਵਕੀਲ ਨੂੰ ਪੈਸਾ ਦੇ ਕੇ ਗਏ ਸਨ ਉਹ ਕੌਣ ਸਨ। ਉਹ ਹੁਣ ਰਾਮੂ ਭਿਖਾਰੀ ਤੇ ਹੋ ਨਹੀਂ ਸਕਦਾ, ਉਹ ਹੁਣ ਗੁੜ ਵੇਚਣ ਵਾਲਾ ਕਿਸਾਨ ਜਿਹੜਾ ਆ ਸੁਖਾਰਾਮ ਤੇ ਹੋ ਨਹੀਂ ਸਕਦਾ। ਉਹ ਜੀ ਹੋਣਗੇ ਤੇ ਹੋਣਗੇ ਵੱਡੇ ਲੋਕ। ਵੱਡੇ ਲੋਕ ਕੌਣ ਆ? ਜਾਂ ਬਿਊਰੋਕਰੇਟਸ ਜਾਂ ਨੇਤਾ। ਸੋ ਇਹ ਦਿਲਚਸਪ ਰਹੇਗਾ ਕਿ ਹੁਣ ਈਡੀ ਜਦੋਂ ਇਹਨਾਂ ਨੂੰ ਰਿੜਕੇਗੀ ਕਿ ਉਹਨਾਂ ਬੰਦਿਆਂ ਦੇ ਨਾਮ ਜਿਹੜੇ ਆ ਇਹਨਾਂ ਦੀ ਜ਼ੁਬਾਨ ਤੋਂ ਉਗਲਾਏ ਜਾ ਸਕਣਗੇ, ਜਿਹੜੇ ਬੰਦਿਆਂ ਨੇ ਵਕੀਲ ਨੂੰ ਪੈਸਾ ਦਿੱਤਾ ਤੇ ਫਿਰ ਵਕੀਲ ਨੇ ਅੱਗੇ ਕਮਿਸ਼ਨ ਲੋਢਾ ਨੂੰ ਦੇ ਕੇ ਅੱਗੇ ਪੈਸਾ ਘੱਲਿਆ, ਤੇ ਲੋਢਾ ਨੇ ਅੱਗੇ ਬੈਂਕ ਮੈਨੇਜਰ ਨੂੰ ਕਮਿਸ਼ਨ ਦੇ ਕੇ ਉਹ ਸਾਰਾ ਕੁਛ ਹੈ ਜਿਹੜਾ ਨੇਪਰੇ ਚਾੜਿਆ। ਸੋ ਜਿਹੜੇ ਬੰਦਿਆਂ ਨੇ ਇਹ ਪੈਸਾ ਦਿੱਤਾ, ਜਿਨ੍ਹਾਂ ਬੰਦਿਆਂ ਦਾ ਪੈਸਾ ਹੈ, ਉਹ ਰਾਜਨੇਤਾ, ਉਹ ਨੇਤਾ, ਉਹ ਅਭਿਨੇਤਾ, ਉਹ ਜਿਹੜੇ ਹੋਰ ਅਫਸਰ ਨੌਕਰਸ਼ਾਹ, ਕੀ ਉਹ ਬੰਦੇ ਸਾਹਮਣੇ ਆਉਣਗੇ? ਇਹ ਵੇਖਣਾ ਹੁਣ ਦਿਲਚਸਪ ਰਹੇਗਾ। ਜੀ ਮਿੰਟੂ ਜੀ, ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਤੇ ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।